ਸਾਚਾ ਸਾਹਿਬ ਸਾਚ ਨਾਉ ਭਾਖਿਆ ਭਉ ਅਪਾਰ ਆਖੈ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਅਗਸਤ ਮਹੀਨੇ ਦੀ 19 ਤਰੀਕ ਹੈ ਜੀ, ਵਰਾ 2025, ਦਿਨ ਮੰਗਲਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਟੀਵੀ 84 ਦੇ ਸਟੂਡੀਓ ਦੇ ਵਿੱਚ ਆਪ ਜੀ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਨੂੰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 12:01 ਹੋਇਆ ਜੀ ਨਿਊਯਾਰਕ ਸਮੇਂ ਅਨੁਸਾਰ, ਔਰ 9:31 ਖਾਲਿਸਤਾਨ ਦੇ ਸਮੇਂ ਅਨੁਸਾਰ। ਅਸੀਂ ਆਪਣੇ ਵਾਅਦੇ ਅਨੁਸਾਰ ਆਪ ਜੀ ਦੀ ਕਚਹਿਰੀ ਦੇ ਵਿੱਚ, ਆਪ ਜੀ ਦੀ ਸੇਵਾ ਦੇ ਵਿੱਚ ਇੱਕ ਵਾਰ ਫੇਰ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਹਾਜ਼ਰ ਹਾਂ ਜੀ। ਔਰ ਪ੍ਰੋਗਰਾਮ ਜਿਹੜਾ ਤੁਹਾਡਾ ਤੇ ਸਾਡਾ ਸਾਥ ਤਕਰੀਬਨ 1 ਘੰਟੇ ਤੱਕ ਬਣਿਆ ਰਹੇਗਾ। ਸੋ ਅੱਜ ਮੇਰੇ ਨਾਲ ਹੋਣਗੇ ਡਾਕਟਰ ਗੁਰਵਿੰਦਰ ਸਿੰਘ ਜੀ ਬ੍ਰਿਟਿਸ਼ ਕੋਲੰਬੀਆ ਤੋਂ, ਜਿਹੜੇ ਸਿੱਖ ਸਕਾਲਰ ਨੇ, ਹਿਸਟੋਰੀਅਨ ਨੇ, ਅਕੈਡਮਿਕ ਨੇ ਔਰ ਜਰਨਲਿਸਟ ਨੇ। ਸੋ ਅਸੀਂ ਇੱਕ ਜਿਹੜੀ ਇਹ ਸੀਰੀਜ਼ ਇਹਨਾਂ ਦੇ ਨਾਲ ਸ਼ੁਰੂ ਕੀਤੀ ਹੋਈ ਹੈ, ਉਹ ਹੈ ਜੀ ਕੈਨੇਡਾ ਦੇ ਵਿੱਚ ਸਿੱਖਾਂ ਦਾ ਇਤਿਹਾਸ ਅਤੇ ਗਦਰ ਲਹਿਰ। ਤੇ ਇਸੇ ਹੀ ਕੜੀ ਦੇ ਵਿੱਚ ਅੱਜ ਚੌਥਾ ਪ੍ਰੋਗਰਾਮ ਅਸੀਂ ਇਹਨਾਂ ਦੇ ਨਾਲ ਕਰਨ ਜਾ ਰਹੇ ਹਾਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਘਟਨਾਵਾਂ ਦੇ ਉੱਤੇ ਕਿ ਨਸਲਵਾਦ ਜਿਹੜਾ ਕੈਨੇਡਾ ਦੇ ਵਿੱਚ ਕਿਵੇਂ ਪਣਪਣਾ ਸ਼ੁਰੂ ਹੋਇਆ ਤੇ ਉਹਦਾ ਮੁਕਾਬਲਾ ਕਿਵੇਂ ਸਿੱਖਾਂ ਨੇ ਕੀਤਾ, ਉਸ ਵਿਸ਼ੇ ਤੇ ਅੱਜ ਦੀ ਸਾਡੀ ਜਿਹੜੀ ਹੈ ਗੱਲਬਾਤ ਉਹ ਕੇਂਦਰਿਤ ਰਹੇਗੀ। ਔਰ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੁਸੀਂ ਜਿਹੜਾ ਸਾਨੂੰ YouTube ਤੇ ਵੇਖ ਸਕਦੇ ਹੋ, ਟੀਵੀ 84 ਦੇ ਜਿਹੜੇ ਚੈਨਲਸ ਨੇ ਉਹਨਾਂ ਦੇ ਉੱਤੇ ਦੇਖ ਸਕਦੇ ਹੋ, Facebook ਤੇ ਵੇਖ ਸਕਦੇ ਹੋ। ਤੇ ਸਾਨੂੰ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਜੁੜਨ ਦੇ ਲਈ ਤੁਸੀਂ 514 476 8484 ਦੇ ਉੱਤੇ ਜਿਹੜਾ ਕਾਲ ਕਰਕੇ ਡਾਇਰੈਕਟ ਜਾਂ WhatsApp ਦੇ ਉੱਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਸਾਨੂੰ YouTube ਤੇ ਵੀ ਮੈਸੇਜ ਲਾਈਵ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਮੈਸੇਜ ਜਿਹੜੇ ਨੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੇ ਜਾਣ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਅੱਜ ਵੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਤੁਹਾਨੂੰ ਜਿਹੜਾ ਕੈਨੇਡਾ ਭਰ ਦੇ ਵਿੱਚ ਤੁਹਾਡੇ ਕੋਈ ਇਮੀਗ੍ਰੇਸ਼ਨ ਦੇ ਮਸਲੇ ਨੇ, ਕੋਈ ਪੇਪਰ ਵਰਕ ਕਰਨਾ, ਕੋਈ ਐਪਲੀਕੇਸ਼ਨ ਫਿਲ ਕਰਨੀ ਆ, ਅਸਾਈਲਮ ਕਲੇਮ ਜਿਹੜਾ ਉਹ ਫਿਲ ਕਰਨਾ, ਉਹਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। ਤੇ ਸਾਡੀ ਜਿਹੜੀ ਨਾਲ ਅਟੈਚਡ ਫਰਮ ਆ ਲਾਫਿਨਿਟੀ ਐਡਵੋਕੇਟਸ LLP, ਲਾਫਿਨਿਟੀ ਐਡਵੋਕੇਟਸ LLP ਵਿੰਡਸਰ ਓਨਟਾਰੀਓ ਤੋਂ, ਲੰਡਨ ਓਨਟਾਰੀਓ ਤੋਂ, GTA ਤੋਂ, ਆਟਵਾ ਤੋਂ, ਮੌਂਟਰੀਆਲ ਤੋਂ ਤੇ ਇਹਨਾਂ ਦੇ ਜਿਹੜੇ ਦਫ਼ਤਰ ਨੇ ਤੇ ਕੈਨੇਡਾ ਭਰ ਦੇ ਵਿੱਚ ਕਾਨੂੰਨੀ ਸਲਾਹਾਂ ਜਿਹੜੀਆਂ ਉਹ ਕਾਨੂੰਨੀ ਸੇਵਾਵਾਂ ਤੁਹਾਨੂੰ ਜਿਹੜਾ ਪ੍ਰਦਾਨ ਕਰਦੇ ਨੇ। ਔਰ ਸਪੈਸ਼ਲਿਟੀ ਇਹਨਾਂ ਦੀ ਜਿਹੜੀ ਆ ਉਹ ਫੈਮਿਲੀ ਲਾ, ਫੈਮਿਲੀ ਕਾਉਂਸਲਿੰਗ ਤੇ ਉਹਦੇ ਤੋਂ ਇਲਾਵਾ ਜਿਹੜਾ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ। ਸੋ ਤੁਸੀਂ ਸਾਡੇ ਨਾਲ ਕਨੈਕਟ ਕਰਨ ਦੇ ਲਈ 514 770 7465 ਜਾਂ akalservices@hotmail.com ਦੇ ਉੱਤੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਔਰ ਅਸੀਂ ਹੁਣ ਜ਼ਿਆਦਾ ਵਕਤ ਨਾ ਲੈਂਦੇ ਹੋਏ ਪ੍ਰੋਗਰਾਮ ਜ਼ਰੂਰ ਤੁਸੀਂ ਜਿਹੜੇ ਵੀ ਸਾਡੇ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ, ਲਾਈਵ ਜੁੜੇ ਨੇ, ਤੁਹਾਨੂੰ ਇਹ ਹਮੇਸ਼ਾ ਸਾਡੀ ਬੇਨਤੀ ਹੁੰਦੀ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਲਾਈਵ ਜਿਹੜਾ ਚੱਲ ਰਿਹਾ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਔਰ ਪ੍ਰੋਗਰਾਮ ਜਦੋਂ ਲਾਈਵ ਟੈਲੀਕਾਸਟ ਮੁੱਕੇਗਾ ਉਹਦੇ ਨਾਲ ਦੀ ਨਾਲ YouTube ਤੇ ਵੀ ਜਿਹੜਾ ਇਹ ਪ੍ਰੋਗਰਾਮ ਆ ਅਪਲੋਡ ਹੋ ਜਾਂਦਾ ਤੇ ਤੁਸੀਂ YouTube ਚੈਨਲ ਜਿਹੜਾ ਹੈ TV 84 ਦਾ ਉਹ ਸਬਸਕ੍ਰਾਈਬ ਕਰੋ ਤੇ ਉੱਥੋਂ ਤੁਸੀਂ ਫਿਰ ਇਸ ਪ੍ਰੋਗਰਾਮ ਨੂੰ ਬਾਅਦ ਚ ਵੀ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ TV 84 ਦੀਆਂ ਨਵੀਆਂ ਐਪਸ iOS ਐਂਡ Android ਇਹ ਵੀ ਦੇਖ ਸਕਦੇ ਹੋ। ਤੇ TV 84 ਦੀ ਨਵੀਂ ਵੈਬਸਾਈਟ ਆ ਜਿਹੜੀ tv84.com, ਉਹਨੂੰ ਵੀ ਤੁਸੀਂ ਜਿਹੜਾ ਉਹ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਆਉਂਦੇ ਰਹਿਣ। ਸੋ ਅਸੀਂ ਜੀ ਆਇਆਂ ਆਖਦੇ ਹਾਂ ਜੀ ਡਾਕਟਰ ਗੁਰਵਿੰਦਰ ਸਿੰਘ ਹੋਣਾ ਨੂੰ। ਡਾਕਟਰ ਗੁਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਜੀ, ਆਪ ਜੀ ਤੇ TV 84 ਚੈਨਲ ਦੇ ਸਮੂਹ ਦਰਸ਼ਕਾਂ ਨੂੰ ਹਾਰਦਿਕ ਧੰਨਵਾਦ ਕਰਦੇ ਹੋਏ ਅਤੇ ਸਾਂਝੀ ਕਰਦੇ ਹਾਂ ਜੀ ਸ਼ੁਭਕਾਮਨਾਵਾਂ ਜੀ। ਧੰਨਵਾਦ ਜੀ। ਸੋ ਡਾਕਟਰ ਸਾਹਿਬ, ਪਿਛਲੀ ਕੜੀ ਦੇ ਵਿੱਚ ਜਿਹੜਾ ਆਪਾਂ ਭਾਈ ਮੇਵਾ ਸਿੰਘ ਹੋਣਾ ਦੀ ਗੱਲਬਾਤ ਕੀਤੀ ਸੀ ਤੇ ਉੱਥੇ ਉਹ ਐਪੀਸੋਡ ਆਪਣਾ ਮੁੱਕਿਆ ਸੀ। ਤੇ ਉਸ ਤੋਂ ਬਾਅਦ ਅੱਜ ਜਿਹੜੀ ਗੱਲਬਾਤ ਹੈ ਉਹ ਕੇਂਦਰਿਤ ਆਪਾਂ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਨਸਲਵਾਦ ਦਾ ਉਭਾਰ, ਕਿਵੇਂ ਵੋਟਿੰਗ ਹੱਕ ਜਿਹੜੇ ਨੇ ਉਹ ਖੋਏ ਗਏ ਤੇ ਫਿਰ ਸਿੱਖਾਂ ਨੇ ਲੰਬੀ ਲੜਾਈ ਲੜ ਕੇ ਉਹਨਾਂ ਨੂੰ ਵਾਪਸ ਲਿਆ। ਸੋ ਉਹਦੇ ਬਾਰੇ ਤੁਸੀਂ ਜ਼ਰੂਰ ਜਿਹੜਾ ਆਪਣੇ ਵਿਚਾਰ ਰੱਖੋ ਜੀ। ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਉੱਤਰੀ ਅਮਰੀਕਾ ਦੇ ਜਿਹੜਾ ਸਿੱਖ ਸੰਘਰਸ਼, ਜਿਸ ਦੇ ਵਿੱਚ ਗਦਰ ਮੂਵਮੈਂਟ ਵੀ ਹੈ, ਇਸ ਤੋਂ ਇਲਾਵਾ
ਮਨੁੱਖੀ ਹੱਕਾਂ ਦੀ ਲੜਾਈ ਵੀ ਹੈ, ਨਸਲਵਾਦ ਦੇ ਖਿਲਾਫ ਲੜਾਈ ਵੀ ਹੈ, ਉਸ ਨੂੰ ਵੱਡੇ ਕੈਨਵਸ ਤੇ ਵਿਚਾਰ ਰਹੇ ਹੋ। ਇਹ ਇੱਕ ਨਵੇਕਲਾ ਯਤਨ ਹੈ, ਕਿਉਂਕਿ ਇਸ ਬਾਰੇ ਵਿਚਾਰਾਂ ਪਹਿਲਾਂ ਵੀ ਹੋਈਆਂ ਨੇ, ਪਰ ਉਹਨਾਂ ਨੂੰ ਉੱਤਰੀ ਅਮਰੀਕਾ ਦੇ ਵਿੱਚ ਸਿੱਖਾਂ ਦੇ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਅਧੀਨ ਵਿਚਾਰਨ ਦੀ ਥਾਂ ਤੇ ਕਿਸੇ ਖਾਸ ਵਿਚਾਰਧਾਰਾ ਅਨੁਸਾਰ ਉਸ ਦੇ ਦਾਇਰੇ ਦੇ ਵਿੱਚ ਵਿਚਾਰਿਆ ਜਾਂਦਾ। ਸੋ ਇਹ ਇੱਕ ਬੜੀ ਚੰਗੀ ਗੱਲ ਹੈ। ਦੂਸਰੀ ਗੱਲ, ਇਸ ਨੂੰ ਲੜੀਵਾਰ ਨਿਰੰਤਰ ਜਿਹੜਾ ਇਸ ਤਰ੍ਹਾਂ ਤਿਆਰ ਕਰਨਾ, ਇਹ ਹੋਰ ਵੀ ਵਧੀਆ ਗੱਲ ਹੈ, ਕਿਉਂਕਿ ਸਾਡਾ ਆਮ ਕਰਕੇ ਇਹ ਯਤਨ ਹੁੰਦਾ ਹੈ ਕਿ ਅਸੀਂ ਸਮਕਾਲੀ ਘਟਨਾਵਾਂ ਨੂੰ ਤਾਂ ਚੇਤੇ ਰੱਖਦੇ ਹਾਂ, ਪਰ ਇਹਨਾਂ ਘਟਨਾਵਾਂ ਦੇ ਪਿਛੋਕੜ ਜਾਂ ਇਹ ਸਾਰੇ ਹਾਲਾਤ ਤੇ ਪਿਛਲੇ ਜਿਹੜੇ ਪੰਛੀ ਝਾਟ ਹੈ ਉਸ ਨੂੰ ਘੱਟ ਮਾਰਦੇ ਹਾਂ। ਜੇਕਰ ਅਸੀਂ ਉਸ ਨੂੰ ਨਾ ਵਿਚਾਰਾਂਗੇ ਤਾਂ ਭਵਿੱਖ ਲਈ ਕੁਝ ਕਰ ਗੁਜ਼ਰਨ ਦੀ ਸਮਰੱਥਾ ਨਹੀਂ ਬਣਦੀ। ਇਤਿਹਾਸ ਬੀਤੇ ਤੇ ਵਰਤਮਾਨ ਤੋਂ ਲੈ ਕੇ ਭਵਿੱਖ ਤੱਕ ਦੇ ਸਿਧਾਂਤ ਨੂੰ ਵਿਚਾਰਨ ਦਾ ਇੱਕ ਜ਼ਰੀਆ ਹੁੰਦਾ ਹੈ, ਕਿਉਂਕਿ ਬੜੀ ਸੋਹਣੀ ਗੱਲ ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ 'ਚ ਲਿਖਦਾ ਹੈ ਕਿ ਜੇਕਰ ਤੁਸੀਂ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਜਿਹੜੇ ਆਪਣੇ ਬੀਤੇ ਨੂੰ ਭੁਲਾ ਦਿੰਦੇ ਨੇ ਉਹ ਫਿਰ ਦੁਸ਼ਵਾਰ ਵੀ ਹੁੰਦੇ ਨੇ ਤੇ ਉਹਨਾਂ ਨੂੰ ਭਵਿੱਖ ਦੇ ਵਿੱਚ ਕੁਝ ਸਿਰਜਣਾ ਦੇ ਸਮਰੱਥ ਨਹੀਂ ਗਿਣਿਆ ਜਾਂਦਾ। ਸੋ ਜੀ ਕੈਨੇਡਾ, ਅਮਰੀਕਾ, ਇਹਨਾਂ ਮੁਲਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੜੀਵਾਰ ਪ੍ਰੋਗਰਾਮਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਥੋਂ ਸ਼ੁਰੂ ਕੀਤਾ ਸੀ ਕਿ ਇਹਨਾਂ ਦੇਸ਼ਾਂ 'ਚ ਸਾਡੇ ਵੱਡੇ ਵਡੇਰੇ ਬਜ਼ੁਰਗ ਆਉਣੇ ਕਿਵੇਂ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ ਇਹ ਸੀ ਕਿ ਇੱਥੇ ਆਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਮੁੱਖ ਮਕਸਦ ਇਹ ਸੀ ਕਿ ਆਪਣੇ ਅਕੀਦੇ ਵਿਸ਼ਵਾਸ ਦੇ ਲਈ ਉਹ ਕੀ ਕੁਝ ਕਰਨ, ਤੇ ਉਹ ਕਰਨ ਦੇ ਵਾਸਤੇ ਉਹਨਾਂ ਦਾ ਆਧਾਰ ਇਹ ਸੀ ਕਿ ਸਾਡੇ ਦੀਵਾਨ ਸਥਾਪਿਤ ਕੀਤੇ ਜਾਣ। ਜਿਹੜੇ ਦੀਵਾਨ, ਚਾਹੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 1906-7 ਦੇ ਵਿੱਚ ਉਸ ਦੀ ਸਥਾਪਨਾ ਹੋਈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਲਿਆਂਦੇ ਜਾਣ, ਤੇ ਉਹ ਛੋਟੀ ਪਹਿਲਾਂ ਸਫਰੀ ਬੀੜ ਦੇ ਰੂਪ ਦੇ ਵਿੱਚ ਸੀ, ਫਿਰ ਉਸ ਤੋਂ ਬਾਅਦ ਫੈਲਾਅ ਹੋਇਆ। ਉਹ ਦੀਵਾਨਾਂ ਦੇ ਵਿੱਚ ਧਾਰਮਿਕ ਤੇ ਰਾਜਸੀ ਵਿਚਾਰਾਂ ਹੁੰਦੀਆਂ ਸਨ। ਉੱਥੇ ਫਿਰ ਦੀਵਾਨਾਂ ਤੋਂ ਬਾਅਦ ਫਿਰ ਉੱਥੋਂ ਦੇ ਜਿਹੜੇ ਆਗੂ ਸਨ, ਖਾਸ ਕਰ ਮੈਂ ਕੈਨੇਡਾ ਦੀ ਗੱਲ ਕਰਾਂ, ਇਹ 1906-7 ਤੋਂ ਅੱਗੇ ਸ਼ੁਰੂ ਹੋ ਗਿਆ ਸੀ। ਉਸ ਦੇ ਜੀ ਵਿੱਚ ਜੋ ਕੀਤਾ ਨਸਲਵਾਦ ਦੇ ਖਿਲਾਫ, ਜਿਹੜਾ ਉਸ ਵੇਲੇ ਇਹਨਾਂ ਮੁਲਕਾਂ ਦੀ ਹਾਲਤ ਇਉਂ ਨਹੀਂ ਸੀ ਜਿਵੇਂ ਹੁਣ ਹੈ। ਹਾਲਾਂਕਿ ਹੁਣ ਵੀ ਪੂਰੀ ਤਰ੍ਹਾਂ ਸਹੀ ਨਹੀਂ, ਅਜੇ ਵੀ ਚਿੱਟਾ ਜਿਹੜਾ ਨਸਲਵਾਦ ਹੈ ਲੁਕਵੇਂ ਰੂਪ ਦੇ ਵਿੱਚ, ਕਈ ਵਾਰ ਪ੍ਰਤੱਖ ਰੂਪ ਦੇ ਵਿੱਚ ਦੇਖਣ ਨੂੰ ਮਿਲਦਾ, ਪਰ ਉਸ ਵੇਲੇ ਤਾਂ ਸ਼ਰੇਆਮ ਸੀ। ਇਸ ਤੇ ਕਿਹਾ ਜਾਂਦਾ ਸੀ ਇਹ ਚਿੱਟੇ ਲੋਕਾਂ ਦੀ ਧਰਤੀ ਹੈ, ਤੇ ਇੱਥੋਂ ਦੇ ਗੀਤ ਬੋਲ, ਇੱਥੋਂ ਦੀ ਸਿਆਸਤ, ਇੱਥੋਂ ਦੇ ਪ੍ਰਧਾਨ ਮੰਤਰੀ, ਇੱਥੋਂ ਦੇ ਮੁੱਖ ਮੰਤਰੀ, ਇਹ ਸੂਬੇ, ਇਹਨਾਂ 'ਚ ਕਾਨੂੰਨ ਕਾਲੇ ਜਿਹੜੇ ਪਾਸ ਹੋ ਰਹੇ ਸਨ ਉਹ ਸਿਰਫ ਤੇ ਸਿਰਫ ਇੱਕ ਰੰਗ ਦੇ ਹੱਕ ਦੇ ਵਿੱਚ ਤੇ ਬਾਕੀਆਂ ਦੇ ਵਿਰੁੱਧ ਹੋ ਰਹੇ ਸਨ। ਇਹ ਨਸਲਵਾਦ ਹੈ। ਆਪਣੀ ਨਸਲ ਨੂੰ ਹੀ ਚੰਗਾ ਗਿਣਨਾ ਤੇ ਦੂਜਿਆਂ ਦੀ ਨਸਲ ਕੁਸ਼ੀ ਕਰਨੀ, ਇਹ ਜੀ ਨਸਲਵਾਦ ਹੈ। ਇਹ ਧੱਕਾ ਜਿਹੜਾ ਹੈ ਉਦੋਂ ਵੀ ਕਿਸੇ ਰੂਪ 'ਚ ਸੀ ਤੇ ਅੱਜ ਵੀ ਹੈ। ਸੋ ਇਸ ਤੋਂ ਅੱਗੇ ਇਸ ਲੜੀ ਦੇ ਵਿੱਚ ਜਿਹੜੀ ਗੱਲ ਤੁਸੀਂ ਸਵਾਲਾਂ ਦੇ ਰੂਪ 'ਚ ਕੀਤੀ ਹੈ ਉਹ ਇਹ ਹੈ ਕਿ ਇੱਥੇ ਕਿਵੇਂ ਵੋਟ ਦਾ ਹੱਕ ਨਸਲਵਾਦ ਦੇ ਅਧੀਨ ਖੋਇਆ ਗਿਆ। ਇੱਥੇ ਜੋ ਤਰੀਕੇ ਵਰਤੇ ਗਏ ਉਹ ਸਾਰੇ ਨਸਲਵਾਦੀ ਤਾਕਤਾਂ ਨੇ ਕਿਵੇਂ ਵਰਤੇ, ਤੇ ਜਿਹੜੇ ਸਿੱਖ ਆਗੂ ਸਨ 1907-8 ਤੋਂ ਲੈ ਕੇ ਲਗਾਤਾਰ ਉਹਨਾਂ ਨੇ ਕਿਵੇਂ ਵਿਰੋਧ ਕੀਤਾ, ਤੇ ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਨ 13-14 ਦੇ ਵਿੱਚ ਜਦੋਂ ਗਦਰ ਲਹਿਰ ਆਰੰਭ ਹੋਈ, ਤੇ ਉਸ ਗਦਰ ਲਹਿਰ ਦੇ ਵਿੱਚ ਵੀ ਅਗਵਾਈ ਦੇਣ ਵਾਲੇ ਇਹ ਸਿੱਖ ਆਗੂ ਹੀ ਸਨ। ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ। ਅਸੀਂ ਕਈ ਵਾਰ ਉਲਟ ਫੇਰ ਕਰਦੇ ਹਾਂ। ਮੈਂ ਦੁਬਾਰਾ ਯਾਦ ਕਰਾ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜੇ ਦੀਵਾਨ ਸਥਾਪਿਤ ਹੋਏ ਉਹ ਪਹਿਲਾਂ ਸਥਾਪਿਤ ਹੁੰਦੇ ਨੇ, ਤੇ ਗਦਰ ਪਾਰਟੀ ਦੀ ਸਥਾਪਨਾ ਕਾਫੀ ਮਗਰੋਂ ਹੁੰਦੀ ਹੈ। ਸੋ ਜਿਹੜੇ ਦੀਵਾਨਾਂ ਦੇ ਵਿੱਚ ਸੇਵਾ ਕਰਨ ਵਾਲੇ ਸਨ, ਖਾਲਸਾ ਦੀਵਾਨ, ਇਹਨਾਂ ਦੇ ਵਿੱਚ ਸਿੱਖ ਜਿਹੜੀ ਸੋਚ ਵਾਲੇ ਉਹ ਆਗੂ, ਕੋਈ ਪ੍ਰਧਾਨ, ਕੋਈ ਸਕੱਤਰ, ਜਿਵੇਂ ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਭਾਗ ਸਿੰਘ ਜੀ ਭਿੱਖੀਵਿੰਡ ਜਾਂ ਹੋਰ, ਇਹਨਾਂ ਦੀਆਂ ਜੀਵਨੀਆਂ ਬਾਰੇ ਵੀ ਆਉਂਦੇ ਸਮੇਂ ਅਸੀਂ ਦੱਸਾਂਗੇ। ਇਹ ਬਾਅਦ ਦੇ ਵਿੱਚ ਅਗਵਾਈ ਕਰਨ ਵਾਲੇ ਬਣੇ ਜਿਹੜੇ ਗਦਰ ਪਾਰਟੀ ਜਾਂ ਉਹਨਾਂ ਦੇ ਹੋਰਨਾਂ ਦੇ ਵਾਸਤੇ। ਸੋ ਇਉਂ ਕਹਿ ਜੀ ਸਕਦੇ ਹਾਂ ਕਿ ਸਿੱਖ ਸੰਘਰਸ਼ ਦੇ ਵੱਡੇ ਕੈਨਵਸ ਦੇ ਵਿੱਚ ਗਦਰ ਪਾਰਟੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਹਿੱਸਾ ਜ਼ਰੂਰ ਹੈ, ਪਰ ਉਸ ਦੇ ਵਿੱਚ ਅਸੀਂ ਸਾਰਿਆਂ ਨੂੰ ਸਮਾਉਣ ਦੀ ਜਦੋਂ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਇਹ ਗਲਤ ਹੈ। ਸੋ ਕੈਨੇਡਾ ਦੇ ਵਿੱਚ 1907 ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਹੋਈਆਂ, ਤੇ ਨਾਲ ਮੈਂ ਅਮਰੀਕਾ ਦਾ ਵੀ ਜ਼ਿਕਰ ਕਰਦੇ ਹਾਂ। ਸਾਡੇ ਗੁਆਂਢ ਜੀ ਦੇ ਵਿੱਚ ਜਿੱਥੇ ਅਸੀਂ ਵੈਨਕੂਵਰ ਖਿੱਤੇ 'ਚ ਵਸਦੇ ਹਾਂ, ਸਰੀ ਐਬਸਫੋਰਡ ਹੋਰ ਸ਼ਹਿਰ, ਇਹਦੇ ਨਾਲ ਹੀ ਭਾਈ ਸਾਹਿਬ ਜੀ ਸ਼ਹਿਰ ਆ ਬਲੇਨ।
ਜਿਹੜਾ ਕਿ ਉਰਲੇ ਪਾਸੇ ਉਹਦੇ ਕਾਉਂਟੀਜ਼ ਆ ਜਿਨ੍ਹਾਂ ਦੇ ਵਿੱਚੋਂ ਬੈਲਗਾਮ ਏਰੀਆ ਹੈ। ਉਸ ਏਰੀਏ ਦੇ ਵਿੱਚ ਜਿਹੜੇ ਲੋਕ ਵਸਦੇ ਸਨ, ਖਾਸ ਤੌਰ ਤੇ ਉੱਥੋਂ ਦੇ ਜਿਹੜੇ ਵਾਈਟ ਸੁਪਰਮੇਸੀ ਵਾਲੇ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਜੋ ਵਿਦੇਸ਼ਾਂ ਦੇ ਵਿੱਚੋਂ ਇਹ ਰੰਗਦਾਰ ਲੋਕ ਆ ਰਹੇ ਨੇ, ਤਾਂ ਇਹ ਸਾਡਾ ਜਿਹੜਾ ਕੰਮਕਾਰ ਦੇ ਵਿੱਚੋਂ ਵੀ ਹੱਥ ਜਿਹੜਾ ਆਪਣਾ ਸ਼ਾਮਲ ਕਰਕੇ ਹੱਕ ਖੋ ਰਹੇ ਨੇ, ਤੇ ਇਹ ਰਹਿਣ ਸਹਿਣ ਦੇ ਵਿੱਚੋਂ ਵੀ ਸਾਡੇ ਮੁਤਾਬਕ ਨਹੀਂ, ਇਹਨਾਂ ਦੀ ਜੀਵਨ ਜਾਚ, ਇਹਨਾਂ ਦੀਆਂ ਦਸਤਾਰਾਂ, ਇਹਨਾਂ ਦੇ ਸਰੂਪ। ਇਸ ਨੂੰ ਲੈ ਕੇ 1907 ਦੇ ਵਿੱਚ ਇੱਥੇ ਬਹੁਤ ਵੱਡੇ ਜਿਹੜੇ ਫਸਾਦ ਹੋਏ, ਜਿਹੜੇ ਕਿ ਫਸਾਦ ਇਸ ਕਿਸਮ ਦੇ ਸਨ ਕਿ ਇਹਨਾਂ ਸਾਰਿਆਂ ਨੂੰ ਜਿਹੜੇ ਉੱਥੇ ਮਜ਼ਦੂਰ ਸਨ, ਕਿਰਤੀ ਸਨ, ਸਿੱਖ ਤੇ ਬਾਕੀ ਭਾਰਤੀ, ਉਹਨਾਂ ਨੂੰ ਕੁੱਟ ਮਾਰ ਕੇ ਕੱਢਣ ਦੇ ਵਾਸਤੇ ਉਹਨਾਂ ਨੇ ਸਾਜ਼ਿਸ਼ ਰਚੀ। ਤੇ ਇਹ ਇੱਕ ਬਹੁਤ ਵੱਡਾ ਹਮਲਾ ਸੀ ਜਿਸ ਦਾ 100 ਸਾਲ ਉੱਥੇ ਭਾਈ ਸੁਖਪਾਲ ਸਿੰਘ ਜੀ ਸਿੱਧੂ ਨੇ, ਉਹ ਕਾਉਂਟੀ ਦੇ ਵਿੱਚ ਵੀ ਸੇਵਾ ਕਰਦੇ ਨੇ, ਉਹਨਾਂ ਨੇ 100 ਸਾਲ ਪਹਿਲਾਂ 1907 ਦੇ ਵਿੱਚ 2007 ਚ ਜਦੋਂ ਮਨਾਇਆ ਤੇ ਮੈਂ ਉਸ ਦਾ ਹਿੱਸਾ ਬਣਿਆ, ਉੱਥੇ ਜਾ ਕੇ ਬੋਲਣ ਦਾ ਵੀ ਮੌਕਾ ਮਿਲਿਆ। ਸੋ ਇਹ ਇੱਕ ਐਸਾ ਸਾਜ਼ਿਸ਼ੀ ਵਰਤਾਰਾ ਸੀ ਜਿਸ ਦੇ ਵਿੱਚ ਜੋ ਧੱਕਾ ਹੋਇਆ, ਕੁੱਟਦਿਆਂ ਕੁੱਟਦਿਆਂ ਉਹਨਾਂ ਨੂੰ ਬਾਰਡਰ ਤੱਕ ਲੈ ਆਏ। ਉਹਨਾਂ ਚ ਬਹੁਤ ਇੱਥੋਂ ਆਏ, ਪਰ ਇੱਥੇ ਜਿਹੜੇ ਤਕੜੇ ਯੋਧੇ ਸਨ, ਮਿੱਲਾਂ 'ਚ ਕੰਮ ਕਰਦੇ ਸਨ, ਉਹਨਾਂ ਨੇ ਫਿਰ ਉਹਨਾਂ ਨੂੰ ਮੋੜਵਾਂ ਜਵਾਬ ਵੀ ਦਿੱਤਾ, ਹਮਲੇ ਦਾ ਤਕੜਾ ਜਵਾਬ ਦੇ ਕੇ। ਤੇ ਉਸ ਤੋਂ ਮਗਰੋਂ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਇਹੋ ਜਿਹੇ ਇਕੱਠੇ ਹੋਣ ਲੱਗਦੇ ਸਨ ਤਾਂ ਉਹਨਾਂ ਨੂੰ ਸਾਹਮਣੇ ਟਾਕਰਾ ਵੀ ਦਿੰਦੇ ਸਨ। ਉਹਦੀ ਮੈਂ ਉਹਨਾਂ ਅਸੂਲਾਂ ਤੇ ਸਿਧਾਂਤਾਂ ਦੀ ਕੁਝ ਮਿਸਾਲ ਤੁਹਾਡੇ ਨਾਲ ਸਾਂਝੀ ਕਰਦਾ। ਕੈਨੇਡਾ ਦੇ ਵਿੱਚ ਜਿਹੜੇ ਮਿੱਲਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸਨ, ਉਹਨਾਂ ਲੋਕਾਂ ਦੇ ਵਿੱਚ ਜਿਹੜੇ ਖਾਸ ਕਰ ਵੱਡੀ ਗਿਣਤੀ 'ਚ, ਕਿਉਂਕਿ ਜੇਕਰ ਪਿਛੋਕੜ ਜਿਹੜਾ ਹੈ ਅਣਵੰਡੇ ਇੰਡੀਆ ਦਾ, ਉਹ ਉਦੋਂ ਬ੍ਰਿਟਿਸ਼ ਇੰਡੀਆ ਕਿਹਾ ਜਾਂਦਾ ਸੀ, ਬ੍ਰਿਟਿਸ਼ ਇੰਡੀਆ, ਉਹਦੇ ਪਿਛੋਕੜ ਦੇ ਵਿੱਚ ਅੱਜ ਦੇ ਪਾਕਿਸਤਾਨ, ਭਾਰਤ ਵਗੈਰਾ ਸਾਰੇ ਆ ਜਾਂਦੇ ਨੇ। ਉਥੋਂ 90% ਜਿਹੜੇ ਸਨ, 95% ਸਿੱਖ ਆਉਂਦੇ ਸਨ, ਥੋੜੇ ਜਿਹੇ ਹੋਰ ਸਨ, ਬਹੁਤ ਘੱਟ ਗਿਣਤੀ ਸਨ। ਸੋ ਉਹਨਾਂ ਨੇ ਆਪਣਾ ਅਸੂਲ ਜਿਹੜਾ ਸਿਧਾਂਤ ਹੈ ਉਸ ਨੂੰ ਨਾ ਛੱਡਣ ਦਾ ਪ੍ਰਣ ਕੀਤਾ ਹੋਇਆ ਸੀ। ਉਦੋਂ ਵੀ ਇਹ ਸਿਧਾਂਤ ਉਹਨਾਂ ਦੇ ਮਨਾਂ 'ਚ ਸੀ ਕਿ ਜਿਹੜੀ ਦਸਤਾਰ ਹੈ, ਇਹ ਜਿਹੜੀ ਹੈ, ਇਹ ਸਾਡੇ ਲਈ ਬੜੀ ਸਨਮਾਨਯੋਗ ਹੈ। ਸੋ ਇੱਥੋਂ ਦੀ ਜਿਹੜਾ ਮਿਲ ਲੇਕ ਇੱਕ ਸਥਾਨ, ਉੱਥੇ ਮਿਲ ਦੇ ਵਿੱਚ ਹੀ ਗੁਰਦੁਆਰਾ ਵੀ ਛੋਟਾ ਬਣਾਇਆ ਹੋਇਆ ਸੀ, ਤੇ ਪਾਠ ਪੂਜਾ ਵੀ ਕਰਦੇ ਸਨ, ਤੇ ਦੀਵਾਨ ਵੀ ਲਾਉਂਦੇ ਸਨ, ਤੇ ਨਾਲ ਕਿਰਤ ਵੀ ਕਰਦੇ ਸਨ। ਇਸੇ ਤਰ੍ਹਾਂ ਹੋਰ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿੱਥੇ ਸਿੱਖ ਵਸਦੇ ਸਨ, ਬੜੇ ਔਖੇ ਸੰਕਟਮਈ ਹਾਲਾਤ ਸਨ, ਪਰ ਉਹਨਾਂ ਨੇ ਆਪਣੇ ਥਾਵਾਂ ਨੂੰ ਡੇਰਿਆਂ ਦਾ ਨਾਂ ਦਿੱਤਾ ਸੀ। ਤੇ ਪੁਰਾਣੇ ਹਵਾਲਿਆਂ 'ਚ ਵੀ ਆਉਂਦਾ ਹੈ ਕਿ ਸੁਮਸ ਦੇ ਡੇਰੇ ਤੇ, ਜਾਂ ਇਸ ਡੇਰੇ ਤੇ, ਸਕੌਮਿਸ਼ ਦੇ ਡੇਰੇ ਤੇ, ਜਾਂ ਹੋਰ ਜਿੱਥੇ ਜਿੱਥੇ ਵਸਦੇ ਸਨ। ਸੋ ਪਤਾ ਲੱਗਿਆ ਕਿ ਮਿਲ ਦੇ ਮੈਨੇਜਰ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਜਿਹੜੇ ਇਹ ਕੰਮ ਕਰਨ ਵਾਲੇ ਨੇ, ਇਹਨਾਂ ਦੇ ਸਿਰਾਂ ਤੇ ਜਿਹੜਾ ਲੋਹ ਟੋਪ ਪਾਉਣ ਦੇ ਵਾਸਤੇ ਹੁਕਮ ਜਾਰੀ ਕਰਨਾ। ਇਹ ਹੁਕਮ ਜਾਰੀ ਹੋ ਗਏ। ਸਿੱਖ ਜਿਨ੍ਹਾਂ 'ਚ ਸਾਡੇ ਆਗੂ ਵੀ ਜਿਹੜੇ ਭਾਈ ਭਾਗ ਸਿੰਘ ਜੀ ਤੇ ਹੋਰ ਸਾਰੇ ਸਨ, ਖੈਰ ਜਿਨ੍ਹਾਂ ਦੇ ਅੰਦਰ ਇਸ ਗੱਲ ਦਾ ਵਿਸ਼ਵਾਸ ਸੀ, ਉਹ ਕਹਿੰਦੇ ਵੀ ਇਸ ਵੇਲੇ ਸਾਨੂੰ ਫੈਸਲਾ ਕਰਨਾ ਪਏਗਾ ਕਿ ਅਜਿਹਾ ਕੰਮ ਜਿਹੜਾ ਹੈ ਨਸਲਵਾਦੀ ਹੈ, ਤੇ ਅਸੀਂ ਅਜਿਹਾ ਵਰਤਾਰਾ ਬਰਦਾਸ਼ਤ ਨਹੀਂ ਕਰਦੇ, ਇਹ ਧੱਕਾ ਹੈ। ਉਹ ਜੋ ਗੋਰੇ ਮੈਨੇਜਰ ਸਨ ਜਾਂ ਮਾਲਕ ਸਨ, ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਤੁਹਾਨੂੰ ਇਸ ਤਰ੍ਹਾਂ ਕੰਮ ਨਹੀਂ ਕਰਨ ਦੇਣਾ। ਬਾਕੀ ਜਿਹੜੇ ਮਜ਼ਦੂਰ ਹੋਰ ਨੇ, ਉਹਨਾਂ ਦੇ ਨਾਲ ਇਸ ਗੱਲ ਦਾ ਜਿਹੜਾ ਬੜਾ ਵੱਡਾ ਫਰਕ ਪੈਂਦਾ। ਸੋ ਇਸ ਦਾ ਵਿਰੋਧ ਸ਼ੁਰੂ ਹੋਇਆ ਤੇ ਸਿੱਖਾਂ ਨੇ ਫੈਸਲਾ ਕੀਤਾ ਕਿ ਇਸ ਦਾ ਟਾਕਰਾ ਕਿਵੇਂ ਕਰਨਾ। ਐਤਵਾਰ ਦਾ ਦਿਨ ਸੀ। ਸੋ ਜਿੰਨੇ ਡੇਰਿਆਂ ਦੇ ਵਿੱਚੋਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਥਾਂ ਜਿੱਥੇ ਸਿੱਖ ਵਸਦੇ ਸਨ, ਇਕੱਠ ਕਰਦੇ ਸਨ, ਉਥੋਂ ਖਾਲਸਾਈ ਨਿਸ਼ਾਨ ਲੈ ਕੇ ਚੱਲ ਪਏ। ਤੇ ਐਤਵਾਰ ਨੂੰ ਉਹਨਾਂ ਨੇ ਸੱਦਾ ਦਿੱਤਾ ਇੱਕ ਦੂਜੇ ਨੂੰ ਕਿ ਆਓ ਆਪਾਂ ਇਕੱਠਿਆਂ ਹੋ ਕੇ ਸਾਰਿਆਂ ਨੇ ਮਿਲ ਲੇਕ ਦੇ ਵਿੱਚ, ਜਿਹੜਾ ਉੱਥੋਂ ਦਾ ਥਾਂ ਹੈ ਵੱਡਾ ਮਿਲ ਵਾਲਾ, ਉੱਥੇ ਪਹੁੰਚਣਾ। ਉਹਨਾਂ ਦਾ ਸੰਪਰਕ ਜਿਹੜਾ ਇੱਕ ਦੂਜੇ ਨੂੰ ਸੁਨੇਹੇ ਭੇਜਣ ਦਾ ਅੱਜ ਵਾਲਾ ਨਹੀਂ ਸੀ, ਪਰ ਬਹੁਤ ਵਧੀਆ ਸੀ। ਉਹ ਇਸ ਤਰ੍ਹਾਂ ਇੱਕ ਦੂਜੇ ਨੂੰ ਪਹੁੰਚ ਕਰਦੇ ਸਨ ਕਿ ਜੇ ਸੱਦਾ ਆ ਗਿਆ ਨਾ, ਕਿਸੇ ਨੇ ਰੁਕਣਾ ਨਹੀਂ, ਫਿਰ ਸਾਰਿਆਂ ਨੇ ਜਾਣਾ। ਸੋ ਉਹਨੇ ਦੇਖਿਆ ਦੁਪਹਿਰ ਦਾ ਸਮਾਂ ਹੋਇਆ, ਜਦੋਂ ਇਕੱਠ ਵੱਧਦਾ ਗਿਆ, ਇੱਕ ਨਿਸ਼ਾਨ ਲੈ ਕੇ ਦੂਜੇ ਤੀਜੇ, ਕਿੰਨੇ ਦਲ, ਕਿੰਨੇ ਗਰੁੱਪ ਜਿਹੜੇ ਆ ਗਏ ਸਾਰੇ। ਤੇ ਉਹ ਹੈਰਾਨ ਕਿ ਹੋ ਕੀ ਰਿਹਾ, ਉਹ ਆਪਣਾ ਉਸ ਵੇਲੇ ਸਹਿਮ ਗਿਆ। ਪਰਿਵਾਰ ਸੀ ਮੈਨੇਜਰ ਦਾ। ਉਹਨੇ ਕਿਹਾ ਕਿ ਇਹ ਤਾਂ ਸਾਨੂੰ ਮਾਰ ਦੇਣਗੇ ਜਾਂ ਹਮਲਾ ਕਰਨ ਆ ਰਹੇ ਨੇ। ਤੇ ਉਹਨੇ ਜਿਹੜੇ ਮੋਹਰੀ ਸਨ ਉਹਨਾਂ ਨੂੰ ਕਿਹਾ ਵੀ ਮੇਰੀ ਬੇਨਤੀ ਹੈ, ਮੈਨੂੰ ਦੱਸੋ ਕੀ ਚਾਹੁੰਦੇ ਹੋ। ਤੇ ਉਹ ਕਹਿੰਦੇ ਵੀ ਅਸੀਂ ਤੈਨੂੰ ਕੁੱਟਮਾਰ ਕਰਨ ਜਾਂ ਮਾਰਨ ਵਾਸਤੇ ਨਹੀਂ ਆਏ, ਅਸੀਂ ਤੈਨੂੰ ਵਾਰਨਿੰਗ ਦੇਣ ਵਾਸਤੇ ਆਏ ਆ
ਤੇ ਉਹ ਆਗੂਆਂ ਦੇ ਨਾਲ ਗੱਲ ਕਰਦਾ, ਜਥਿਆਂ ਦੇ ਡੇਰਿਆਂ ਦੇ ਆਗੂ ਅੰਦਰ ਜਾਂਦੇ ਨੇ ਤੇ ਅੰਦਰ ਜਾ ਕੇ ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਦੇਖ, ਸਾਡਾ ਇਹ ਵਿਸ਼ਵਾਸ ਹੈ, ਅਸੀਂ ਆਪਣੇ ਧਰਮ ਤੇ ਵਿਸ਼ਵਾਸ ਨੂੰ ਕਦੇ ਨਹੀਂ ਛੱਡ ਸਕਦੇ, ਦਸਤਾਰ ਨੂੰ ਅਸੀਂ ਛੱਡ ਨਹੀਂ ਸਕਦੇ, ਦਸਤਾਰ ਦੇ ਉੱਪਰ ਦੀ ਅਸੀਂ ਲੋਹ ਟੋਪ ਨਹੀਂ ਭੇਜ ਪਾ ਸਕਦੇ। ਤੁਹਾਡੇ ਇੰਨੇ ਜੰਗਾਂ ਯੁੱਧਾਂ ਦੇ ਵਿੱਚ, ਗੋਲੀਆਂ ਚੱਲਦੀਆਂ ਦੇ ਵਿੱਚ ਜਾਂ ਫੌਜਾਂ ਦੇ ਵਿੱਚ ਵੀ ਅਸੀਂ ਨਹੀਂ ਪਾਉਂਦੇ, ਇਹ ਤਾਂ ਗੱਲ ਹੀ ਕੋਈ ਨਹੀਂ। ਤੇ ਹੋਰ ਤੈਨੂੰ ਅਸੀਂ ਕੁਝ ਨਹੀਂ ਕਰਨਾ, ਇੱਕ ਵਾਰਨਿੰਗ ਹੈ, ਜੇ ਤੂੰ ਅੱਜ ਨਹੀਂ ਇਹ ਫੈਸਲਾ ਠੀਕ ਕਰਦਾ ਤਾਂ ਅਸੀਂ ਸਾਰੇ ਕੰਮ ਛੱਡ ਕੇ ਚਲੇ ਜਾਵਾਂਗੇ। ਤੇ ਜਦੋਂ ਉਹਨੇ ਸਾਰਾ ਦੇਖਿਆ, ਸੁਭਾਅ ਦੇਖਿਆ, ਬਿਰਤੀ ਦੇਖੀ, ਤੇ ਉਸ ਵੇਲੇ ਜਿਹੜਾ ਉਹ ਨਸਲਵਾਦੀ ਸੋਚ ਵਾਲਾ ਵਿਅਕਤੀ ਵੀ ਸੀ ਜਾਂ ਉਸ ਦੇ ਨਾਲ ਦੇ ਹੋਰ ਜਿਹੜੇ ਚਿੱਟ ਚਮੜੀਏ ਸਨ, ਉਹਨਾਂ ਨੂੰ ਪਤਾ ਲੱਗਿਆ ਕਿ ਇਹ ਲੋਕ ਕਿਸੇ ਦੇ ਨਾਲ ਧੱਕਾ ਵੀ ਨਹੀਂ ਕਰਦੇ ਪਰ ਆਪਣੇ ਨਾਲ ਧੱਕਾ ਸਹਿੰਦੇ ਵੀ ਨਹੀਂ। ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਉਦੋਂ ਫੈਸਲਾ ਕੀਤਾ। ਇਹ ਮੈਂ 1907-8 ਦੀਆਂ ਗੱਲਾਂ ਦੱਸ ਰਿਹਾ। ਤੁਸੀਂ ਹੈਰਾਨ ਹੋਵੋਗੇ ਕਿ ਅੱਜ ਅਸੀਂ ਜਦੋਂ ਕਹਿੰਦੇ ਹਾਂ ਕਿ ਹਾਰਡ ਹੈਟ ਦੇ ਕੇਸ ਅਸੀਂ ਜਿੱਤ ਰਹੇ ਹਾਂ ਜਾਂ ਇਹ ਹੱਕ ਲੈ ਰਹੇ ਹਾਂ, ਇਹ ਉਹਨਾਂ ਯੋਧਿਆਂ ਨੇ, ਸਾਡੇ ਮੁੱਢਲੀ ਸਿੱਖ ਆਗੂਆਂ ਨੇ ਇਹ ਪਿਰਤਾਂ ਪਾਈਆਂ ਹੋਈਆਂ ਨੇ, ਉਹਨਾਂ ਦੀ ਦੇਣ ਹੈ। ਨਸਲਵਾਦ ਖਿਲਾਫ ਲੜਾਈ ਜਿੱਤਣ ਦਾ ਇੱਕ ਮੁਕਾਮ ਉਹ ਸੀ ਜਿਹੜਾ ਅੱਜ ਇੱਕ ਸਦੀ, ਸਵਾ ਸਦੀ ਦੇ ਬਾਅਦ ਅਸੀਂ ਯਾਦ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ। ਤੇ ਇਹ ਅੱਜ ਇਹ ਵੀ ਮਹਿਸੂਸ ਕਰਦੇ ਹਾਂ ਕਿ ਆਪਣੀ ਪਛਾਣ ਦੀ ਇੱਜ਼ਤ ਵੀ ਰੱਖੀਏ ਤੇ ਉਸ ਨੂੰ ਕਾਇਮ ਵੀ ਰੱਖੀਏ, ਤੇ ਨਸਲਵਾਦ ਲਈ ਟਾਕਰਾ ਕਰਨ ਦਾ ਇਹ ਇੱਕ ਘਟਨਾ ਦੇ ਰੂਪ ਦੇ ਵਿੱਚ ਬਿਰਤਾਂਤ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਇਹ ਸਾਡੇ ਲਈ ਮਾਰਗਦਰਸ਼ਨ ਕਿਹਾ ਜਾ ਸਕਦਾ ਹੈ। ਜੀ, ਸੋ ਡਾਕਟਰ ਸਾਹਿਬ, ਇਸ ਤੋਂ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ VOTING ਦੇ ਹੱਕ ਦੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਕਿਵੇਂ VOTING ਦਾ ਹੱਕ ਜਿਹੜਾ ਉਹ ਲਿਆ ਗਿਆ ਸਾਡੇ ਭਾਈਚਾਰੇ ਵੱਲੋਂ, ਤੇ ਫਿਰ ਕਿਵੇਂ ਉਸ ਹੱਕ ਦੇ ਉੱਤੇ ਜਿਹੜਾ ਡਾਕਾ ਮਾਰਿਆ ਗਿਆ। ਉਸ ਤੋਂ ਬਾਅਦ ਇੱਕ ਲੰਬੀ ਲੜਾਈ ਲੜ ਕੇ ਜਿਹੜਾ ਹੱਕ ਹੈ ਦੁਬਾਰਾ ਵਾਪਸ ਲਿਆ ਪਿਆ। ਉਸ ਘਟਨਾਕ੍ਰਮ ਬਾਰੇ ਵੀ ਜ਼ਰੂਰ ਦੱਸੋ ਜੀ। ਸੰਨ 1907 ਮਾਰਚ ਦਾ ਮਹੀਨਾ ਇੱਕ ਫੈਸਲਾ ਜਿਹੜਾ ਹੈ BC ਦੀ ਵਿਧਾਨ ਸਭਾ, ਜਿੱਥੇ ਅੱਜ ਸਾਡੇ ਸਪੀਕਰ ਵੀ ਰਾਜ ਸਿੰਘ ਚੌਹਾਨ ਬੈਠੇ ਨੇ ਜਾਂ ਉੱਥੇ ਮਿਨਿਸਟਰ ਵੀ ਨੇ, ਉੱਥੇ ਬਹੁਤ ਸਾਰੇ ਆਗੂ ਨੇ, ਉਸ ਵਿਧਾਨ ਸਭਾ ਦੇ ਵਿੱਚ ਇਹ ਫੈਸਲਾ ਲਿਆ ਗਿਆ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਸਾਡੇ ਲੋਕ ਇੱਥੇ ਜਦੋਂ ਆਉਣੇ ਸ਼ੁਰੂ ਹੋਏ ਉਦੋਂ ਤੱਕ ਕੋਈ ਤਕਲੀਫ ਨਹੀਂ ਸੀ। ਜਦੋਂ ਉਹਨਾਂ ਨੇ ਇੱਥੇ ਆ ਕੇ ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ, ਜ਼ੁਲਮ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ, ਆਪਣੇ ਹੱਕਾਂ ਦੀ ਲੜਾਈ ਸ਼ੁਰੂ ਕਰ ਦਿੱਤੀ, ਫਿਰ ਤਕਲੀਫ ਹੋਈ। ਇਹ ਤੋਂ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਨੂੰ ਉਸ ਵੇਲੇ ਤੱਕ ਕੋਈ ਕਿਸੇ ਦੇ ਨਾਲ ਤਕਲੀਫ ਨਹੀਂ ਹੁੰਦੀ ਜਦੋਂ ਤੱਕ ਕੋਈ ਧਾਰਮਿਕ ਅਕੀਦਾ ਆਪਣਾ ਪੂਰਾ ਕਰਦਾ ਤੇ ਕਿਸੇ ਸਰਕਾਰ ਨੂੰ ਚੁਣੌਤੀ ਨਹੀਂ ਦਿੰਦਾ। ਇਹ ਮੱਧਕਾਲੀਨ ਇਤਿਹਾਸ ਦੇ ਵਿੱਚ ਵੀ ਮਿਸਾਲਾਂ ਨੇ। ਭਗਤਾਂ ਦੀ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਭਗਤਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਕਾਰ ਹੈ, ਬਰਾਬਰ ਨੇ ਗੁਰੂ ਸਾਹਿਬ ਦੇ। ਮੱਧਕਾਲੀਨ ਲਹਿਰਾਂ ਚੱਲੀਆਂ। ਗੁਰੂ ਨਾਨਕ ਸਾਹਿਬ ਜਦੋਂ ਸਿੱਖੀ ਦੇ ਪ੍ਰਸੰਗ ਦੇ ਵਿੱਚ ਗੱਲ ਕਰਦੇ ਨੇ, ਉਹ ਧਾਰਮਿਕ ਤੇ ਮਜ਼ਹਬੀ ਜੋ ਮਾੜੇ ਹਾਲਾਤ ਸਨ ਉਹਨਾਂ ਖਿਲਾਫ ਬੋਲਦੇ ਆ, ਨਾਲ ਹੀ ਸਰਕਾਰੀ ਜ਼ੁਲਮ ਦੇ ਖਿਲਾਫ, ਹਕੂਮਤ ਦੇ ਰਾਜ ਦੇ ਖਿਲਾਫ ਬੋਲਦੇ ਨੇ। ਉਸ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਹੈ ਉਸ ਜੁਰਮ ਦਾ ਸਾਹਮਣਾ ਕਰਨਾ ਪੈਂਦਾ। ਬਾਬਰ ਕੇ ਤੇ ਬਾਬੇ ਕੇ ਆਮੋ ਸਾਹਮਣੇ ਹੁੰਦੇ ਨੇ, ਟੱਕਰ ਹੁੰਦੀ ਹੈ। ਤੇ ਉਸ ਤੋਂ ਬਾਅਦ ਇਹ ਲਗਾਤਾਰ ਚੱਲਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਸਰਵੰਸ ਸ਼ਹਾਦਤਾਂ ਤੇ ਸਾਰਾ ਕੁਝ ਹੈ। ਸੋ ਉੱਥੋਂ ਇੱਕ ਗੱਲ ਦਾ ਸੰਕੇਤ ਮਿਲਦਾ ਹੈ, ਸਰਕਾਰ ਚਾਹੇ ਉਦੋਂ ਦੀ ਹੈ ਚਾਹੇ ਅੱਜ ਦੀ ਹੈ, ਹਕੂਮਤ ਉਦੋਂ ਤੱਕ ਤੁਹਾਨੂੰ ਬਰਦਾਸ਼ਤ ਕਰਦੀ ਹੈ ਜਦੋਂ ਤੱਕ ਤੁਸੀਂ ਕੇਵਲ ਆਪਣੇ ਧਾਰਮਿਕ ਅਕੀਦੇ ਤੱਕ ਗੱਲ ਸੀਮਿਤ ਰੱਖਦੇ ਹੋ। ਜਦੋਂ ਤੁਸੀਂ ਮਨੁੱਖਤਾ ਦੇ ਹੱਕ ਦੇ ਵਿੱਚ ਜ਼ੁਲਮ ਦੇ ਖਿਲਾਫ ਖੜਦੇ ਹੋ, ਫਿਰ ਸਰਕਾਰ ਕੁਚਲਦੀ ਹੈ। ਤੇ ਇਹੀ ਗੱਲ ਮੈਂ ਜਿਹੜੀ ਹੁਣ ਦੱਸ ਰਿਹਾ ਉਹ ਇਹ ਹੈ ਕਿ ਜਦੋਂ ਤੱਕ ਸਿੱਖਾਂ ਨੇ ਆ ਕੇ ਧਾਰਮਿਕ ਵਿਸ਼ਵਾਸ ਤੱਕ ਗੱਲ ਸੀਮਿਤ ਰੱਖੀ, ਉਸ ਵੇਲੇ ਤੱਕ ਉਹਨਾਂ ਨੂੰ ਬ੍ਰਿਟਿਸ਼ ਸਬਜੈਕਟ ਕਰਕੇ ਕੁਝ ਨਾ ਕਿਹਾ ਗਿਆ। ਪਰ ਜਦੋਂ ਉਹ ਬਾਹਰ ਨਿਕਲੇ, ਹੱਕਾਂ ਦੀ ਲੜਾਈ ਸ਼ੁਰੂ ਕੀਤੀ, ਬਰਾਬਰਤਾ ਦੇ ਵਾਸਤੇ ਮੰਗਾਂ ਕੀਤੀਆਂ, ਤਾਂ ਫਿਰ BC ਵਿਧਾਨ ਸਭਾ ਦੇ ਵਿੱਚ ਜੋ ਮਾਰਚ 28-29 ਨੂੰ ਅਸੀਂ ਦੇਖੀਏ ਕਿ ਉਸ ਵੇਲੇ ਇਹ ਵਿਧਾਨ ਸਭਾ ਦੇ ਵਿੱਚ ਬਹੁ ਗਿਣਤੀ ਜਿਹੜੀ ਸੀ ਚਿੱਟ ਚਮੜੀਆਂ ਦੀ ਸੀ। ਵਿਰੋਧੀ ਪਾਰਟੀ, ਸੱਤਾਧਾਰੀ ਪਾਰਟੀ, ਜਿਨ੍ਹਾਂ ਨੂੰ ਅੱਜ ਅਸੀਂ ਕੰਜ਼ਰਵੇਟਿਵ ਜਾਂ BC ਕੰਜ਼ਰਵੇਟਿਵ ਕਹਿੰਦੇ ਆ ਜਾਂ ਜੋ ਵੀ ਅਸੀਂ ਨਾਮ ਦਿੰਨੇ ਆ, BC ਦੇ ਉਸ ਰੂੜੀਵਾਦੀ ਪਾਰਟੀ ਦੇ ਵੱਲੋਂ ਲਿਆਂਦੇ ਗਏ ਬਿੱਲ ਨੂੰ ਸਰਬਸੰਮਤੀ ਦੇ ਨਾਲ ਉਸ ਵੇਲੇ ਪਾਸ ਕੀਤਾ ਗਿਆ ਕਿ ਇਹਨਾਂ ਲੋਕਾਂ ਤੋਂ ਵੋਟ ਦਾ ਹੱਕ ਖੋਲਿਆ ਜਾਏ। ਪਹਿਲਾਂ ਇੱਥੇ ਬ੍ਰਿਟਿਸ਼ ਸਬਜੈਕਟ ਜਦੋਂ ਆਉਂਦੇ ਸਨ
ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਨਹੀਂ ਸੀ। ਸੋ ਇਹ 1907 ਦੇ ਵਿੱਚ ਹੋਇਆ, ਪਾਸ ਹੋਇਆ ਮਤਾ, ਉਸ ਨੂੰ ਕੈਨੇਡਾ ਦੇ ਵਿੱਚ ਲਾਗੂ ਕੀਤਾ ਗਿਆ। ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਸ ਵੇਲੇ ਸਿੱਖਾਂ ਦੇ ਅੰਦਰ ਵਿਸ਼ੇਸ਼ ਕਰ ਤੇ ਕੁੱਲ ਬ੍ਰਿਟਿਸ਼ ਇੰਡੀਅਨ ਦੇ ਅੰਦਰ ਇੱਕ ਮੁਕੰਮਲ ਰੂਪ ਦੇ ਵਿੱਚ ਉਸ ਵੇਲੇ ਇਸ ਗੱਲ ਦਾ ਵਿਰੋਧ ਪੈਦਾ ਹੋ ਗਿਆ। ਉਹਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤੇ। ਲੜਾਈ ਦਾ ਮੁੱਢ ਵੱਜ ਗਿਆ ਕਿ ਅਜਿਹਾ ਕੁਝ ਜਿਹੜਾ ਹੈ ਉਹ ਸਾਡੇ ਨਾਲ ਧੱਕੇਸ਼ਾਹੀ ਹੈ, ਕਿਉਂਕਿ ਜਦੋਂ ਵੋਟ ਦਾ ਹੱਕ ਖੋਲਿਆ ਉਸ ਤੋਂ ਬਾਅਦ ਸਾਡੀ ਪਛਾਣ ਕੋਈ ਨਹੀਂ ਰਹੀ, ਸਾਡਾ ਇੱਥੇ ਬੋਲਣ ਦਾ ਹੱਕ ਵੀ ਗਿਆ, ਸਾਡੇ ਕੋਲ ਆਪਣੇ ਲੋਕਾਂ ਦੀ ਅਗਵਾਈ ਦਾ ਜਿਹੜਾ ਆਧਾਰ ਵੀ ਗਿਆ, ਅਸੀਂ ਇੱਥੇ ਗੈਰ ਕਾਨੂੰਨੀ ਹੋ ਗਏ, ਸਾਡੀ ਪਰਿਵਾਰਾਂ ਦੀ ਇੱਥੇ ਆਉਣ ਦੀ, ਸਾਡੇ ਕੰਮਾਂ ਕਾਰਾਂ ਦੀ ਹਰ ਚੀਜ਼ ਖਤਰੇ 'ਚ ਪੈ ਗਈ। ਸੋ ਉਸ ਤੋਂ ਬਾਅਦ ਜਿਹੜੀ ਲੜਾਈ ਇੱਕ ਸ਼ੁਰੂ ਹੋਈ ਉਹ ਆਰ ਤੇ ਪਾਰ ਦੀ ਲੜਾਈ ਸੀ। ਉਸ ਲੜਾਈ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸਾਡੇ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਦੇ ਮੋਢੀ ਆਗੂ ਸਨ, ਜਿਨ੍ਹਾਂ 'ਚ ਭਾਈ ਭਾਗ ਸਿੰਘ ਜੀ, ਗ੍ਰੰਥੀ ਸਿੰਘ, ਭਾਈ ਬਲਵੰਤ ਸਿੰਘ ਜੀ ਤੇ ਬਾਕੀ ਸਾਰੇ, ਉਹਨਾਂ ਨੇ ਇਸ ਗੱਲ ਦੇ ਲਈ ਤਹਈਆ ਕੀਤਾ ਕਿ ਆਪਣੇ ਆਪ ਨੂੰ ਮਜ਼ਬੂਤ ਕਰਨਾ, ਸੰਗਠਿਤ ਕਰਨਾ, ਸੰਗਠਨ ਸੰਸਥਾ ਦੇ ਰੂਪ ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਦੇ ਰੂਪ ਦੇ ਵਿੱਚ। ਅੱਜ ਵੀ ਜੇਕਰ ਉਹਨਾਂ ਦੇ ਪੁਰਾਣੇ ਮਿੰਟ ਬੁੱਕ ਦੇਖੋ ਤਾਂ ਉਹਦੇ ਵਿੱਚ ਮਤੇ ਜਿਹੜੇ ਪਏ ਹੋਏ ਨੇ ਉਹ ਕਿੰਨੇ ਦ੍ਰਿੜ ਇਰਾਦੇ ਵਾਲੇ ਨੇ। ਈਵਨ ਜਿੱਥੇ ਉਹ ਰਾਜਸੀ ਹਿੱਤਾਂ ਦੇ ਵਾਸਤੇ ਜ਼ੋਰਦਾਰ ਸੰਘਰਸ਼ ਕਰਦੇ ਸਨ, ਉੱਥੇ ਸਿੱਖ ਮੁੱਦਿਆਂ ਤੇ ਵੀ ਸਮਝੌਤਾ ਨਹੀਂ ਸਨ ਕਰਦੇ। ਉਹਨਾਂ ਦੇ ਵਿੱਚੋਂ ਹੀ ਮੈਂ ਇੱਕ ਮਤਾ ਆਪ ਜੀ ਨਾਲ ਸਾਂਝਾ ਕਰਾਂ। ਉੱਥੇ ਮਤਾ ਪਿਆ ਹੋਇਆ ਹੈ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਵੀ ਸੰਵਿਧਾਨ ਦਾ ਸਿਰਜਣਾ ਕੀਤੀ ਹੈ, ਇਸ ਨੂੰ ਬਕਾਇਦਾ ਰਜਿਸਟਰ ਕਰਾਇਆ। ਇਸੇ ਤਰ੍ਹਾਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਮਗਰੋਂ ਜਾ ਕੇ ਵੀ ਰਜਿਸਟਰਡ ਹੁੰਦੇ ਨੇ। ਇਹਨਾਂ ਦੇ ਵਿੱਚ ਇਹ ਵੀ ਹੈ ਕਿ ਜਿੱਥੇ ਸਮੇਂ-ਸਮੇਂ ਜਿਹੜੇ ਧੱਕੇਸ਼ਾਹੀਆਂ ਦੇ ਖਿਲਾਫ ਤੁਸੀਂ ਇਕਮਠ ਹੋ ਕੇ ਲੜਨਾ ਹੈ, ਜਾਂ ਭਾਰਤ ਦੇ ਵਿੱਚ ਵੀ ਜਿਹੜੇ ਲੜ ਰਹੇ ਨੇ ਇਹਨਾਂ ਜ਼ੁਲਮਾਂ ਦੇ ਖਿਲਾਫ ਉਹਨਾਂ ਦਾ ਸਹਿਯੋਗ ਦੇਣਾ, ਉੱਥੇ ਨਾਲ ਉਹਨਾਂ ਨੂੰ ਸਿੱਖੀ 'ਚ ਪੂਰੀ ਆਸਥਾ ਰੱਖਦੇ ਹੋਏ ਧਾਰਮਿਕ ਪੱਖ ਨੂੰ ਵੀ ਨਹੀਂ ਛੱਡਣਾ। ਉਹਦੇ ਵਿੱਚ ਮਤੇ 'ਚ ਇਹ ਲਿਖਿਆ ਕਿ ਜਿਹੜਾ ਵੀ ਪ੍ਰਬੰਧਕੀ ਕਮੇਟੀ 'ਚ ਆਵੇ ਉਹ ਪੂਰਨ ਗੁਰਸਿੱਖ ਹੋਵੇ, ਉਹ ਸਿੱਖੀ ਸਰੂਪ 'ਚ ਹੋਵੇ, ਉਹ ਅੰਮ੍ਰਿਤਧਾਰੀ ਹੋਵੇ, ਉਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਦਾ ਹੋਵੇ, ਕਿਸੇ ਵੀ ਤਰ੍ਹਾਂ ਦੇ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ। ਜੇ ਅਜਿਹਾ ਹੋਏਗਾ ਤਾਂ ਦੀਵਾਨ ਜਿਹੜਾ ਉਹਨੂੰ ਪ੍ਰਵਾਨ ਨਹੀਂ ਕਰੇਗਾ, ਬਲਕਿ ਉਸ ਨੂੰ ਸਜ਼ਾ ਲਾਈ ਜਾਏਗੀ। ਹੁਣ ਅਫਸੋਸ ਇਸ ਗੱਲ ਦਾ ਕਿ ਅੱਜ 125 ਸਾਲ ਬਾਅਦ ਅਸੀਂ ਉਹਨਾਂ ਸੰਸਥਾਵਾਂ ਦੀ ਅਗਵਾਈ ਦੇ ਵਿੱਚ ਵੀ ਦੇਖਦੇ ਹਾਂ। ਪਹਿਲੀ ਗੱਲ ਤੇ ਸਮੇਂ ਦੀ ਹਕੂਮਤ ਦੀ ਗੱਲ ਹੈ। ਸਮੇਂ ਦੀ ਹਕੂਮਤ ਦੇ ਜ਼ੁਲਮ ਦੇ ਖਿਲਾਫ ਉਹ ਲੜਨ ਦੇ ਮਤੇ ਪਾਸ ਕਰਦੇ ਨੇ। ਇੱਥੇ ਕਦੇ ਭਾਰਤ ਦਾ ਕੋਈ ਪਹਿਲਾਂ 1970 ਦੇ ਵਿੱਚ ਇੰਦਰਾ ਗਾਂਧੀ ਆਈ ਤੇ ਉੱਥੇ ਉਹਨੂੰ ਬਕਾਇਦਾ ਸਨਮਾਨਿਤ ਕੀਤਾ ਗਿਆ। ਫਿਰ ਪਿਛਲੇ 2016 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੇ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੋਹਣ ਸਿੰਘ ਦਿਓ, ਜਿਹੜਾ ਕਿ ਇੱਕ ਆਗੂ ਹੈ ਜਿਸ ਦੇ ਕਈ ਹੋਰ ਮੁੱਦੇ ਵੀ ਨੇ ਗੰਭੀਰ, ਪਰ ਹੈਰਾਨੀ ਹੈ ਕਿ ਉਸ ਦੀ ਅਗਵਾਈ ਦੇ ਵਿੱਚ ਉਸ ਨੂੰ ਸਿਰਪਾਉ ਦਿੱਤਾ ਗਿਆ, ਸਨਮਾਨ ਦਿੱਤਾ ਗਿਆ। ਤੇ ਸੋਹਣ ਸਿੰਘ ਦਿਓ ਦੀਆਂ ਫੋਟੋਆਂ ਮੋਦੀ ਦੇ ਨਾਲ ਜਿਹੜੀਆਂ ਥਾਂ-ਥਾਂ ਤੇ ਪ੍ਰਚਾਰੀਆਂ ਜਾਂਦੀਆਂ ਤੇ ਉਹਦੀ ਦਸਤਾਰ ਸਿਰ ਤੇ ਹੈ। ਪਰ ਗੱਲ ਇਹ ਹੈ ਕਿ ਸਿੱਖੀ ਦੀ ਸੋਚ ਕਿੱਥੇ ਹੈ। ਅਸੀਂ ਉਸ ਵੇਲੇ ਬਾਹਰ ਜਦੋਂ ਦੇਖ ਰਹੇ ਸਾਂ, ਇੱਕ ਉਹ ਸਨ ਜਿਹੜੇ ਉਸ ਦਾ ਸਵਾਗਤ ਕਰ ਰਹੇ ਸਨ ਅੰਦਰ ਖੜ ਕੇ, ਤੇ ਇੱਕ ਬਾਹਰ ਪ੍ਰੋਟੈਸਟ ਕਰ ਰਹੇ ਸਨ, ਜਿਨ੍ਹਾਂ ਦੇ ਵਿੱਚੋਂ ਸਿੱਖ ਨੌਜਵਾਨ ਵੀ ਸਨ, ਜਿਨ੍ਹਾਂ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਗੁਰਦੁਆਰਾ ਸੰਸਥਾਵਾਂ ਦੇ ਲੋਕ ਵੀ ਸਨ, ਖਾਲਿਸਤਾਨੀ ਪੱਖੀ ਵੀ ਸਨ, ਈਵਨ ਤਰਕਸ਼ੀਲ ਸੁਸਾਇਟੀ ਦੇ ਜਿਹੜੇ ਪ੍ਰਬੰਧਕ ਅਵਤਾਰ ਸਿੰਘ ਗਿੱਲ ਤੇ ਉਹਨਾਂ ਦੇ ਸਾਥੀ ਵੀ ਸਨ। ਇਸੇ ਤਰੀਕੇ ਨਾਲ ਮਾਰਕਸਟ ਲੈਨਨ ਦੇ ਵਿੱਚੋਂ ਹਰਦਿਆਲ ਸਿੰਘ ਬੈਂਸ ਕਾਮਰੇਡ, ਉਹਨਾਂ ਦੇ ਸਾਥੀ ਵੀ ਸਨ, ਉਹ ਵੀ ਲੋਕ ਸਨ। ਤੇ ਇੱਕ ਜਿਹੜੇ ਮੇਲੇ ਕਰਾਉਣ ਵਾਲੇ ਗਦਰੀ ਬਾਬਿਆਂ ਦੇ ਨਾਂ ਤੇ ਇੱਥੋਂ ਕੋਈ ਸ਼ਾਂਤੀ ਸਰੂਪ ਤੇ ਉਹਨਾਂ ਦੇ ਸਾਥੀ, ਅਸੀਂ ਹੈਰਾਨ ਹੋਇਆ ਕਿ ਉਹ ਸਵਾਗਤ ਦੇ ਵਿੱਚ ਸਨ। ਤੇ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਗਦਰੀ ਬਾਬਿਆਂ ਦੇ ਵਾਰਸ ਕੌਣ ਆ ਜਿਹੜੇ ਹਕੂਮਤ ਦੇ ਹੱਕ ਦੇ ਵਿੱਚ ਸਵਾਗਤ ਲਈ ਖੜੇ ਨੇ, ਜਾਂ ਜਿਹੜੇ ਸਥਾਪਤੀ ਦੇ ਅਗੇਂਸਟ ਬਾਹਰ ਖੜੇ ਨੇ? ਤਾਂ ਉਹ ਨਿਰਉੱਤਰ ਸਨ। ਪਰ ਹੈਰਾਨੀ ਇਹ ਹੈ ਕਿ ਇਹ ਸੰਵਿਧਾਨ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਮਤੇ ਪਏ ਹੋਏ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਗੱਲ ਉਦੋਂ ਦੀ ਵੀ ਤੇ ਗੱਲ ਹੁਣ ਦੀ ਵੀ ਸਥਾਪਤੀ ਤੇ ਨਸਲਵਾਦ ਦੇ ਖਿਲਾਫ ਲੜਾਈ ਹੈ। ਜਦੋਂ ਇਹ ਬਾਬਿਆਂ ਨੇ ਕਾਨੂੰਨਨ ਤੌਰ ਤੇ ਬਕਾਇਦਾ ਆਪਣੇ ਮਿੰਟ ਬੁੱਕ ਦੇ ਵਿੱਚ ਇਹੋ ਜਿਹੇ ਮਤੇ ਪਾਏ ਹੋਏ ਨੇ ਤਾਂ ਅੱਜ ਸਾਨੂੰ ਪ੍ਰੇਰਨਾ ਸਰੋਤ ਨੇ। ਸੋ ਇਹ ਵੋਟ ਦੇ ਹੱਕ ਦੀ ਲੜਾਈ, ਜਦੋਂ ਇਸ ਦੀ ਲੜਾਈ ਦਾ ਆਰੰਭ ਕੀਤਾ 1907 ਤੋਂ ਆਰੰਭ ਹੋਇਆ, ਤੇ ਮੈਂ ਦੱਸਦੇ ਹਾਂ ਆਪ ਜੀ ਨੂੰ ਕਿ 1907 ਤੋਂ ਲੈ ਕੇ 1947 ਤੱਕ
ਇਹ ਲੜਾਈ ਚੱਲੀ ਹੈ। ਇਹ 40 ਸਾਲ ਲੜਾਈ 40 ਸਾਲ ਲੜਾਈ ਚੱਲੀ। ਉਸ ਵੇਲੇ ਪੋਲੀਟੀਕਲ ਤੌਰ ਤੇ ਕੁਝ ਇੱਕ ਚੰਗੇ ਸੁਹਿਰਦ ਜਿਹੜੇ ਸਨ ਉਹ ਵੀ ਆਉਣੇ ਸ਼ੁਰੂ ਹੋਏ, ਜਿਨ੍ਹਾਂ ਦੇ ਬੇਸ਼ੱਕ ਜੋ ਹੈ ਤਾਂ ਗੋਰੇ ਸਨ, ਪਰ ਸਾਰੇ ਗੋਰਿਆਂ ਨੂੰ ਤੁਸੀਂ ਇੱਕ ਤਰ੍ਹਾਂ ਨਹੀਂ ਦੇਖ ਸਕਦੇ। ਸਾਰਿਆਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਵੀ ਗਲਤ ਹੈ। ਜਿਸ ਤਰ੍ਹਾਂ ਸਾਰੇ ਦਸਤਾਰਾਂ ਵਾਲੇ ਸਿੱਖੀ ਸਰੂਪ ਵਾਲੇ ਜਿਹੜੇ ਆ ਉਹ ਗੁਰੂ ਦੇ ਆਸ਼ੇ ਤੇ ਚੱਲਣ ਵਾਲੇ ਨਹੀਂ, ਉਹਨਾਂ ਚੋਂ ਸਰਕਾਰਾਂ ਦੇ ਪਾਲੇ ਹੋਏ ਵੀ ਨੇ, ਉਹਨਾਂ ਦੇ ਅਨੁਸਾਰ ਚੱਲਣ ਵਾਲੇ ਵੀ ਨੇ। ਸਾਡੇ 'ਚ ਵੀ ਜਿਹੜੇ ਸਾਰੇ ਸਹੀ ਨਹੀਂ, ਇਸੇ ਤਰ੍ਹਾਂ ਉਹਨਾਂ ਦੇ ਵਿੱਚ ਵੀ ਸਾਰੇ ਗਲਤ ਨਹੀਂ। ਉਹਨਾਂ ਨੇ ਹੱਕਾਂ ਦੀ ਲੜਾਈ ਦੇ ਵਿੱਚ ਸਾਥ ਦਿੱਤਾ। ਉਹਨਾਂ ਦੇ ਵਿੱਚੋਂ ਅਗਾਂਹਵਧੂ ਸੰਸਥਾਵਾਂ ਵੀ ਸਨ ਤੇ ਸਿੱਖਾਂ ਦੇ ਨਾਲ ਵੀ ਜਿਹੜੇ ਗੈਰ ਸਿੱਖ ਸਨ, ਜਿਨ੍ਹਾਂ 'ਚ ਹੋਰ ਵੀ ਸਨ, ਉਹਨਾਂ ਨੇ ਵੀ ਸਮੇਂ ਸਮੇਂ ਅਨੁਸਾਰ, ਚਾਹੇ ਉਹਨਾਂ 'ਚੋਂ ਇੱਕ ਵਿਅਕਤੀ ਸੀ ਚਾਹੇ ਦੋ ਸਨ, ਉਹ ਨਾਲ ਖੜਦੇ ਗਏ। ਪਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਜਿਹੜੀ ਮਾਨਮੱਤੀ ਸੰਸਥਾ, ਉਸ ਨੇ ਅਗਵਾਈ ਜਾਰੀ ਰੱਖੀ ਤੇ ਉਹਨਾਂ ਦੇ ਸੈਕਟਰੀ ਭਾਈ ਨਗਿੰਦਰ ਸਿੰਘ ਗਿੱਲ ਉਸ ਵੇਲੇ 1947 ਦੇ ਵਿੱਚ 2 ਅਪ੍ਰੈਲ ਦਾ ਦਿਨ, ਜਦੋਂ ਬਕਾਇਦਾ ਵੋਟ ਦਾ ਹੱਕ ਮਤੇ ਪਾ ਕੇ ਦੁਬਾਰਾ ਬਹਾਲ ਕੀਤਾ ਜਾਂਦਾ, ਦਿੱਤਾ ਜਾਂਦਾ ਸਾਨੂੰ, ਉਸ ਵੇਲੇ ਪੰਜਾਬ ਦੀ ਧਰਤੀ, ਜ਼ਿਲ੍ਹਾ ਮੋਗਾ, ਪਿੰਡ ਚੂੜਚੱਕ, ਉੱਥੋਂ ਦੇ ਭਾਈ ਨਗਿੰਦਰ ਸਿੰਘ ਗਿੱਲ ਉਹ ਇਸ ਦੇ ਵਿੱਚ ਅਣਥੱਕ ਰੋਲ ਅਦਾ ਕਰਨ ਵਾਲੇ ਸਨ। ਉਹਨਾਂ ਦੀ ਅਗਵਾਈ ਸੀ। ਪਰ ਇਸ ਦਾ ਮਤਲਬ ਉਹ ਵੀ ਹੈ ਕਿ ਬਾਕੀ ਸਾਰਿਆਂ ਦਾ ਵੀ ਲੰਮਾ ਸੰਘਰਸ਼ ਸੀ। 40 ਸਾਲ ਦੇ ਸੰਘਰਸ਼ ਤੋਂ ਬਾਅਦ ਵੋਟ ਦਾ ਹੱਕ ਮਿਲਿਆ। ਤੁਸੀਂ ਇਹ ਦੇਖੋ, ਮੂਲ ਨਿਵਾਸੀਆਂ ਨੂੰ, ਖਾਸ ਤੌਰ ਤੇ ਔਰਤਾਂ ਦੇ ਹੱਕਾਂ ਨੂੰ, ਅਸੀਂ ਜੇਕਰ ਇਹਨਾਂ ਨੂੰ ਵੀ ਯਾਦ ਕਰਦੇ ਹਾਂ, ਇਹਨਾਂ ਨੂੰ ਵੋਟ ਦਾ ਹੱਕ, ਜਿਵੇਂ ਇਹਨਾਂ ਤੇ ਵੀ ਪਾਬੰਦੀਆਂ ਨਾਲ ਹੀ ਸਨ, ਇਹ ਸਾਡੇ ਤੋਂ ਵੀ ਮਗਰੋਂ ਮਿਲਿਆ। ਇਹ ਵੀ ਕੈਨੇਡਾ ਦਾ ਇਤਿਹਾਸ ਹੈ ਕਿ ਔਰਤਾਂ ਦੇ ਹੱਕਾਂ ਦੀ ਜਦੋਂ ਅੱਜ ਅਸੀਂ ਗੱਲ ਕਰਦੇ ਹਾਂ ਕਿ ਇਹ ਦੇਸ਼ ਅਗਾਂਹਵਧੂ ਨੇ, ਇਹ ਅਗਾਂਹਵਧੂ ਬਣਾਉਣ ਦੇ ਵਿੱਚ ਸਾਡੇ ਲੋਕਾਂ ਦੀ ਭੂਮਿਕਾ ਹੈ। ਜੇਕਰ ਉਹ ਉਸ ਵੇਲੇ ਇਹਨਾਂ ਨੂੰ ਮੱਤ ਨਾ ਦਿੰਦੇ ਕਿ ਸਭੇ ਸਾਂਝੀ ਵਾਰਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ, ਏਕ ਪਿਤਾ ਏਕ ਸਕੇ ਹਮ ਬਾਰਕ, ਬਰਾਬਰਤਾ ਦੀ ਗੱਲ, ਮਾਨਸ ਕੀ ਜੱਟ ਸਭੇ ਏਕੇ ਪਹਿਚਾਨ ਹੋਏ, ਇਹ ਇਹਨਾਂ ਨੂੰ ਮੱਤ ਨਾ ਦਿੰਦੇ ਤੇ ਅੱਜ ਇਹ ਕੁਝ ਨਹੀਂ ਸੀ ਹੋਣਾ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਔਰਤਾਂ ਦੇ ਹੱਕ ਦੀ ਗੱਲ ਕਰਾਂਗੇ ਤਾਂ ਮਹਾਰਾਜਾ ਦਲੀਪ ਸਿੰਘ ਯੋਧੇ, ਸਾਡੇ ਆਖਰੀ ਵਾਰਸ, ਉਸ ਦੀ ਸੁਪੁੱਤਰੀ ਨੇ ਜੋ ਲੜਾਈ ਲੜੀ, ਉਸ ਲੜਾਈ ਦੇ ਸਦਕਾ ਇੰਗਲੈਂਡ ਦੇ ਵਿੱਚ ਔਰਤਾਂ ਨੂੰ ਹੱਕ ਮਿਲਿਆ ਵੋਟ ਪਾਉਣ ਦਾ। ਮੈਂ ਇੰਗਲੈਂਡ ਦੀ ਗੱਲ ਕਰਦਾ ਜਿਹੜਾ ਦੁਨੀਆ ਤੇ ਰਾਜ ਕਰਦਾ ਸੀ, ਪਰ ਸਾਨੂੰ ਇਹ ਯਾਦ ਨਹੀਂ। ਅਸੀਂ ਉਹਨਾਂ ਨੂੰ ਮਨਾਉਂਦੇ ਕਿਉਂ ਨਹੀਂ, ਅਸੀਂ ਚੇਤੇ ਕਿਉਂ ਨਹੀਂ ਕਰਦੇ। ਮੈਨੂੰ ਕਈ ਵਾਰ ਦੁੱਖ ਹੁੰਦਾ ਹੈ ਕਿ ਕੀ ਸਾਡੇ ਲੋਕਾਂ ਨੇ ਉਸ ਵੇਲੇ ਜਿਹੜੀਆਂ ਪੈੜਾਂ ਪਾਈਆਂ ਉਹ ਛੋਟੀਆਂ ਨੇ। ਅਸੀਂ ਦੂਜਿਆਂ ਦੀਆਂ ਜੀਵਨੀਆਂ ਛਪਾ ਕੇ ਪ੍ਰਕਾਸ਼ਿਤ ਕਰੀ ਜਾਂਦੇ ਹਾਂ। ਅਸੀਂ ਇੱਥੇ ਜੋ ਸਾਨੂੰ ਪਰੋਸ ਕੇ ਦਿੱਤਾ ਜਾਂਦਾ ਉਹਨੂੰ ਵਿਚਾਰੀ ਜਾਂਦੇ ਹਾਂ। ਕਦੇ ਬੈਠ ਕੇ ਦੇਖੋ ਕਿ ਕੈਨੇਡਾ ਹੋਵੇ, ਅਮਰੀਕਾ ਹੋਵੇ, ਆਪਣੇ ਸਿੱਖਾਂ ਦੇ ਲਈ ਨਹੀਂ, ਮੂਲ ਨਿਵਾਸੀਆਂ ਦੇ ਲਈ, ਔਰਤਾਂ ਦੇ ਲਈ ਹੱਕ ਦਿਵਾਉਣ ਵਿੱਚ ਸਿੱਖਾਂ ਨੇ ਨਸਲਵਾਦ ਦੇ ਖਿਲਾਫ ਲੜਾਈ ਜਿੱਤੀ ਹੈ। ਇੰਗਲੈਂਡ ਦੇ ਵਿੱਚ ਉੱਥੇ ਨਸਲਵਾਦ ਦੇ ਖਿਲਾਫ ਲੜਾਈ ਸਿੱਖ ਬੀਬੀ, ਸਾਡੀ ਵਾਰਸ, ਜਿਹੜੇ ਕਿ ਸ਼ੇਰੇ ਪੰਜਾਬ, ਉਹਨਾਂ ਦੇ ਅੱਗੇ ਫਰਜ਼ੰਦ, ਉਹਨਾਂ ਦੀ ਧੀ, ਉਸਨੇ ਲੜਾਈ ਜਿੱਤੀ ਹੈ। ਕਿਹਦੀ ਗੱਲ ਕਰੀਏ, ਪਰ ਇਹ ਗੱਲ ਸਾਨੂੰ ਦੱਸਣੀ ਪਏਗੀ। ਅਸੀਂ ਇਹਨਾਂ ਦੇ ਦਿਨ ਮਨਾਈਏ, ਉਸ ਤੋਂ ਬਾਅਦ ਇੱਥੋਂ ਦੇ ਜਿਹੜਾ ਮੇਨ ਸਟ੍ਰੀਮ ਮੀਡੀਆ ਨੂੰ ਦੱਸੀਏ, ਉਹ ਸੁਣਨ ਲਈ ਤਿਆਰ ਹੈ। ਉਹ ਸੰਕੀਰਨ ਨਹੀਂ, ਉਹਨਾਂ ਦੇ ਹਿਰਦੇ ਵਿਸ਼ਾਲ ਨੇ। ਉਹ ਜੇ ਤੁਸੀਂ ਅੱਜ ਵੀ ਕਹੋਗੇ, ਮਹਾਰਾਣੀ ਬੰਬਾ ਦੀ ਗੱਲ ਕਰੋਗੇ, ਮੁੱਲਰ ਦੀ ਗੱਲ ਕਰੋਗੇ, ਜਾਂ ਭਾਈ ਨਗਿੰਦਰ ਸਿੰਘ ਦੀ ਗੱਲ ਕਰੋਗੇ, ਸਾਰਿਆਂ ਦੀ ਗੱਲ ਕਰੋਗੇ, ਸੁਣਨ ਲਈ ਤਿਆਰ ਨੇ, ਪਰ ਦੱਸਣ ਲਈ ਸਾਡੇ ਕੋਲ ਕੁਛ ਨਹੀਂ। ਅੱਜ ਇਹ ਪ੍ਰੋਗਰਾਮ ਤੁਹਾਡਾ ਉਸ ਚੀਜ਼ ਨੂੰ ਵੀ ਬਦਲਦਾ, ਜਿਹੜੀਆਂ ਕਿ ਅੱਜ ਨਸਲਵਾਦੀ ਘਟਨਾਵਾਂ ਇਸ ਕਰਕੇ ਹੋ ਰਹੀਆਂ ਨੇ ਕਿ ਸਾਡੇ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਾਲੇ ਚੰਦ ਕੁ ਲੋਕ, ਜਿਵੇਂ ਇੱਕ ਮੱਛੀ ਤਲਾਅ ਨੂੰ ਗੰਦਾ ਕਰ ਦਿੰਦੀ ਹੈ, ਉਸ ਕਰਕੇ ਬਦਨਾਮੀ ਹੋ ਰਹੀ ਹੈ। ਜਿਸ ਤਰ੍ਹਾਂ ਪਿੱਛੇ ਜੇ ਘਟਨਾਵਾਂ ਕੁਝ ਹੋਈਆਂ, ਜਿਨ੍ਹਾਂ ਘਟਨਾਵਾਂ ਨੂੰ ਲੈ ਕੇ ਮੁੱਦਾ ਬਣਾ ਕੇ ਦਸਤਾਰਧਾਰੀ ਲੋਕਾਂ ਨੂੰ, ਜਾਂ ਪੰਜਾਬੀ, ਸਿੱਖ, ਮੂਲ ਇੰਡੀਅਨ, ਜਾਂ ਸਾਰਿਆਂ ਨੂੰ, ਜਾਂ ਹੋਰ ਜਿਹੜੇ ਬਾਕੀ ਨੇ, ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਅੱਜ ਫੇਰ ਜਿਹੜੀ ਹਿਡਨ ਵਾਈਟ ਸੁਪਰਮੇਸੀ ਕਰਨਾ ਪੈ ਰਿਹਾ। ਪਿੱਛੇ ਜੇ ਮੈਂ ਘਟਨਾ ਇੱਕ ਡਰਾਈਵਰ ਦੀ ਦੇਖੀ, ਜਿਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਉਸਨੇ ਟਰੱਕ ਮੋੜਿਆ ਤੇ ਹਾਦਸਾ ਹੋਇਆ, 3 ਮਾਸੂਮ ਜਿੰਦਾ ਗਈਆਂ। ਉਹਨਾਂ ਦਾ ਜਿੰਨਾ ਅਫਸੋਸ ਤੇ ਜਿੰਨਾ ਦੁੱਖ ਹੋਵੇ ਉਹਨਾਂ ਥੋੜਾ, ਪਰ ਉਹਦੀ ਆੜ ਦੇ ਵਿੱਚ ਜਿਹੜਾ ਨਸਲਵਾਦ ਵਧਣ ਦਾ ਇੱਕ ਅਸਾਰ ਬਣਿਆ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਇਹ ਸਾਰਾ ਕੁਝ ਹੋਇਆ, ਉਹ ਬਰਾਬਰ ਤੇ ਨਿੰਦਾਜਨਕ ਹੈ। ਇਹੀ 9/11 ਤੋਂ ਬਾਅਦ ਬਲਵੀਰ ਸਿੰਘ ਸੋਢੀ ਤੋਂ ਲੈ ਕੇ ਬਾਕੀ ਘਟਨਾਵਾਂ ਹੋਈਆਂ ਸਨ। ਪਰ ਇਸ ਮੌਕੇ ਤੇ ਛੁਪਣ ਦੀ ਲੋੜ ਨਹੀਂ, ਇਸ ਮੌਕੇ ਤੇ ਆਤਮ ਗਿਲਾਨੀ ਦੀ ਲੋੜ ਨਹੀਂ, ਇਸ ਮੌਕੇ ਤੇ ਆਪਣੇ ਆਪ ਨੂੰ ਨਿੰਦਣ ਦੀ ਲੋੜ ਨਹੀਂ। ਇਸ ਮੌਕੇ ਤੇ ਬਰਾਬਰ ਅੱਗੇ ਹੋ ਕੇ ਦੱਸੋ ਕਿ ਅਸੀਂ ਪੀੜਤਾਂ ਦੇ ਨਾਲ ਖੜੇ ਹਾਂ। ਇਹ ਵੀ ਦੱਸੋ
ਕਿ ਸਾਡੇ ਵਿਰਸੇ ਦੇ ਵਿੱਚ ਇਹ ਨੇ ਕਿ ਜਦੋਂ ਹੜ੍ਹ ਆ ਜਾਏ ਉਦੋਂ ਅਸੀਂ ਮੂਹਰੇ ਆ, ਜੇ ਕੋਈ ਭੁਚਾਲ ਆ ਜਾਏ ਉਸ ਵੇਲੇ ਅੱਗੇ ਆ, ਜੇਕਰ ਲੰਗਰ ਫ੍ਰੀ ਕਿਚਨ ਚੱਲਦੇ ਨੇ ਉੱਤਰੀ ਅਮਰੀਕਾ, ਇੰਗਲੈਂਡ ਜਾਂ ਦੁਨੀਆ ਭਰ, ਈਵਨ ਭਾਰਤ ਦੇ ਵਿੱਚ ਵੀ, ਤਾਂ ਉਹਦੇ ਵਿੱਚ ਗੁਰੂ ਸਾਹਿਬ ਦੇ ਸਿੱਖ ਹਰ ਮੁਸ਼ਕਲ ਦੇ ਵਿੱਚ, ਹਰ ਤਕਲੀਫ ਦੇ ਵਿੱਚ ਅੱਗੇ ਨੇ। ਜੇਕਰ ਆਸਟ੍ਰੇਲੀਆ ਦੇ ਵਿੱਚ ਬੱਚੇ ਜਿਹੜੇ ਉਸ ਵੇਲੇ ਡੁੱਬਦੇ ਬਚਾਉਣ ਦੇ ਵਾਸਤੇ ਇਸ ਦਸਤਾਰ ਦੇ ਨਾਲ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ। ਰਿਚਮੈਂਡ ਕੈਨੇਡਾ ਦੇ ਵਿੱਚ ਕੋਵਿਡ ਦੇ ਦਿਨਾਂ ਦੇ ਵਿੱਚ 2 ਜਾਨਾਂ ਦਸਤਾਰਧਾਰੀ ਨੌਜਵਾਨਾਂ ਨੇ ਆਪਣੀਆਂ ਪੱਗਾਂ ਨਾਲ ਬਚਾਈਆਂ। ਆ ਪਿੱਛੇ ਜੇ ਇੱਕ ਨੌਜਵਾਨ ਨਾਲ ਹੀ ਜਿਹੜੀ ਘਟਨਾ ਹੈ ਆਸਟ੍ਰੇਲੀਆ ਦੀ, ਕਿਸ ਤਰੀਕੇ ਨਾਲ ਜਿਹੜਾ ਡਿਲੀਵਰੀ ਕਰਨ ਗਿਆ ਤੇ ਬਾਹਰ ਬਾਰਿਸ਼ ਦੇ ਵਿੱਚ ਜੋ ਉਸ ਪਰਿਵਾਰ ਦਾ ਜਿਹੜਾ ਸਾਜੋ ਸਮਾਨ ਸੀ ਉਹਨੂੰ ਸੰਭਾਲ ਵੀ ਆਇਆ, ਤੇ ਉਹਦਾ ਪਿਆਰ ਸਤਿਕਾਰ ਕਿੰਨਾ। ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਨੇ। ਅਸੀਂ ਤਾਂ ਜਾਨਾਂ ਤੱਕ ਵਾਰ ਦਿੰਨੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ ਜੀ। ਮਾਫੀ ਚਾਹੁੰਦਾ ਮੈਂ, ਇਹਦੇ ਚ ਹੋਰ 2 ਘਟਨਾਵਾਂ ਐਡ ਕਰਨੀਆਂ ਚਾਹੁੰਦਾ। ਕਈ ਵਾਰੀ ਇਹ ਹੁੰਦਾ ਵੀ ਅਸੀਂ ਨਾ ਸੈਲਫ ਹੇਟ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਲੋਕ, ਉਹਨਾਂ ਦੀ ਚਲੋ ਮਨਸ਼ਾ ਠੀਕ ਹੁੰਦੀ ਆ ਕਿ ਅਸੀਂ ਇੱਕ ਬੰਦੇ ਦੇ ਕਰਕੇ ਸਾਰੇ ਬਦਨਾਮ ਨਾ ਹੋਣ, ਅਸੀਂ ਉਸ ਘਟਨਾ ਨੂੰ ਨਿੰਦਣਾ, ਬਟ ਆਪਾਂ ਰੈੱਡ ਲਾਈਟ ਕ੍ਰੋਸ ਜਿਹੜੀ ਆ ਉਹ ਰੈੱਡ ਲਾਈਨ ਕਰ ਜਾਂਦੇ ਆ ਉਸ ਚੱਕਰ ਦੇ ਵਿੱਚ, ਜਿਹੜਾ ਉਹ ਸੈਲਫ ਹਾਰਮ ਬਣ ਜਾਂਦੀ ਹੈ ਗੱਲ ਨਾ। ਉਸ ਘਟਨਾ ਤੋਂ ਬਾਅਦ ਜਿਹੜੀ ਫਲੋਰੀਡਾ ਵਾਲੀ ਤੁਸੀਂ ਗੱਲ ਕਰ ਰਹੇ ਹੋ ਕਿ ਟਰੱਕ ਡਰਾਈਵਰ ਨੇ ਜਿਹੜਾ ਯੂਟਰਨ ਮਾਰਿਆ, ਬਿਲਕੁਲ ਉਸੇ ਤਰਜ਼ ਦੇ ਉੱਤੇ ਇੱਕ ਹੋਰ ਘਟਨਾ ਹੋਈ ਆ 2 ਦਿਨ ਬਾਅਦ। ਉਹ ਇੱਕ ਲੋਕਲ ਸਿਟੀ ਦੀ ਸਟਰੀਟ ਦੇ ਉੱਤੇ ਆ, ਉਹ ਡਰਾਈਵਰ ਨੇ ਯੂਟਰਨ, ਉਹ ਗੋਰਾ ਡਰਾਈਵਰ ਆ ਉੱਥੇ, ਉਹਨੇ ਯੂਟਰਨ ਮਾਰਿਆ ਤੇ ਉਸੇ ਤਰ੍ਹਾਂ ਇੱਕ ਗੱਡੀ ਆ ਜਿਹੜੀ ਉਸ ਟਰੱਕ ਦੇ ਥੱਲੇ, ਜਿਹੜੇ ਟ੍ਰੇਲਰ ਦੇ ਥੱਲੇ ਵੜੀ ਆ, ਬਟ ਉਸ ਘਟਨਾ ਦਾ ਉਸ ਤਰੀਕੇ ਨਾਲ ਜ਼ਿਕਰ ਨਹੀਂ ਹੋਇਆ। ਉਸ ਤੋਂ ਇਲਾਵਾ ਇੱਕ ਹੋਰ ਕੈਂਸਸ ਦੇ ਵਿੱਚ ਵਚੀਤਾ ਦੇ ਇੱਕ ਟਰੱਕ ਸਟਾਪ ਦੇ ਉੱਤੇ ਵੀ ਇੱਕ ਗੋਰੇ ਨੇ ਜਾਣ ਬੁੱਝ ਕੇ ਪਹਿਲਾਂ ਉਹਦੀ ਕਿਸੇ ਦੇ ਨਾਲ ਤੂੰ ਮਹਿਮਾ ਹੋਈ, ਕਿਸੇ ਹੋਰ ਡਰਾਈਵਰ ਦੇ ਨਾਲ, ਉਹਨੇ ਮਤਲਬ ਇੰਟੈਂਸ਼ਨਲੀ ਟਰੱਕ ਨੂੰ ਬੈਕ ਕੀਤਾ ਇੰਨੀ ਤੇਜ਼ੀ ਦੇ ਨਾਲ, ਉਸ ਬੰਦੇ ਦੇ ਉੱਤੇ ਕੀਤਾ। ਉਹਦਾ ਨਾਮ ਸੀ ਮੇਰਾ ਖਿਆਲ ਜਿਵੇਂ ਖਾਲਿਦ ਮੁਹੰਮਦ, ਜਿਹੜੇ ਬੰਦੇ ਨੂੰ ਉਹਨੇ ਕੁਚਲ ਕੇ ਮਾਰ ਦਿੱਤਾ ਸਾਰਿਆਂ ਲੋਕਾਂ ਦੇ ਸਾਹਮਣੇ। ਉਸ ਘਟਨਾ ਦੀ ਵੀ ਉਸ ਤਰੀਕੇ ਦੇ ਨਾਲ ਗੱਲਬਾਤ ਆ ਜਿਹੜੀ ਨਹੀਂ ਹੋਈ। ਸੋ ਜਿੱਥੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ, ਸਾਡੀ ਜਿਹੜੀ ਵਿਲੱਖਣ ਪਛਾਣ ਆ, ਇਹ ਸਾਡੀ ਇੱਕ ਰਿਸਪੌਂਸਿਬਿਲਟੀ ਵੀ ਲੈ ਕੇ ਆਉਂਦੀ ਆ ਕਿ ਅਸੀਂ ਇਹਦਾ ਮਾਣ ਰੱਖੀਏ, ਇਹਦੇ ਹਿਸਾਬ ਨਾਲ ਆਪਣਾ ਜਿਹੜਾ ਕੰਮ ਕਰੀਏ, ਕੋਈ ਵੀ ਅਸੀਂ ਕਾਨੂੰਨ ਦੀ ਉਲੰਘਣਾ ਨਾ ਕਰੀਏ। ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਸਾਡੀ ਬਦਨਾਮੀ ਹੁੰਦੀ, ਬਟ ਉਹਦੇ ਨਾਲ ਨਾਲ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਸਿਰਫ ਇਸ ਕਰਕੇ ਕਿਸੇ ਬੰਦੇ ਨੂੰ ਨਿੰਦਣਾ ਵੀ ਕਿਉਂਕਿ ਉਹਨੇ ਪੱਗ ਬੰਨੀ ਹੈ ਇਸ ਲਈ ਉਹਦੀ ਵੱਡੀ ਗਲਤੀ ਹੈਗੀ ਹੈ ਜ਼ਿਆਦਾ, ਉਹਦੇ ਨਾਲ ਉਹ ਕਈ ਵਾਰੀ ਸਾਨੂੰ ਉਲਟਾ ਪੈ ਜਾਂਦਾ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਜੀ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ। ਮੈਂ 1-2 ਇਸ ਗੱਲਾਂ ਦੇ ਪ੍ਰਸੰਗ ਦੇ ਵਿੱਚ ਵਿਚਾਰ ਹੋਰ ਦੇਵਾਂਗਾ। ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਜਿਹੜਾ ਹੈ ਉਸ ਨੂੰ ਪਰਿਭਾਸ਼ਿਤ ਹੀ ਗੁਰੂ ਸਾਹਿਬ ਨੇ ਕੀਤਾ ਕਿ ਜਿਹੜਾ ਮਨੁੱਖ ਨੂੰ, ਸਰਬੱਤ ਨੂੰ ਆਪਣਾ ਸਮਝਦਾ, ਜਿਹੜਾ ਕੋਈ ਬੈਰੀ ਬਗਾਨੇ ਵਾਲੀ ਗੱਲ ਕਦੇ ਵੀ ਮੰਨਦਾ ਨਹੀਂ। ਸੋ ਇਸ ਕਰਕੇ ਅਸੀਂ ਜਦੋਂ ਦਿਲੋਂ ਸਾਫ਼ ਆ ਨਾ, ਤੇ ਸਾਨੂੰ ਫਿਰ ਉਹਦਾ ਜਿਹੜਾ ਫਿਕਰ ਕਰਨ ਦੀ ਲੋੜ ਨਹੀਂ। ਅਸੀਂ ਉਸ ਵਿਅਕਤੀ ਵਿਸ਼ੇਸ਼ ਨੂੰ ਵੀ ਬਰਾਬਰ ਹੀ ਨਿੰਦੇ ਆ। ਜੇ ਕਿਸੇ ਦੀ ਗਲਤੀ ਦੇ ਨਾਲ ਨੁਕਸਾਨ ਹੋਇਆ ਤਾਂ ਅਸੀਂ ਨਾਲ ਬਰਾਬਰ ਮਨੁੱਖਤਾ ਦੀ ਸੇਵਾ ਵੀ ਕਰਦੇ ਆ। ਪਰ ਇਹ ਗੱਲ ਨੂੰ ਅਸੀਂ ਸਿਰਫ ਤੇ ਸਿਰਫ ਆਪਣੇ ਕਮਜ਼ੋਰੀ ਆਪਣੇ ਅੰਦਰ ਪੈਦਾ ਕਰ ਲਈਏ ਕਿ ਹੁਣ ਲੁਕ ਜਾਈਏ। ਮੈਂ ਇੱਕ ਮਿਸਾਲ ਦਿੰਦਾ। ਦੇਖੋ, ਆਪਣੀ ਆਇਡੈਂਟੀਟੀ ਬਾਰੇ ਜਾਣਕਾਰੀ ਦੇਣਾ ਬਹੁਤ ਚੰਗੀ ਗੱਲ ਹੈ। ਸਾਨੂੰ ਪ੍ਰਚਾਰ ਕਰਨਾ ਚਾਹੀਦਾ ਕਿ ਅਸੀਂ ਜਿਹੜੇ ਲੋਕ ਆ ਕਿੰਨੇ ਚੰਗੇ ਆ, ਕਿੰਨੀ ਸੇਵਾ ਕਰਦੇ ਆ। ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਧੱਕੇ ਦੇ ਸਬੰਧ ਦੇ ਵਿੱਚ ਆਪਾਂ ਨੇ ਆਪ ਨੂੰ ਬਚਾਉਣ ਲਈ ਤੇ ਦੂਜਿਆਂ ਨੂੰ ਉਹ ਨਿਸ਼ਾਨੇ ਦੇ ਉੱਪਰ ਜਾਣ ਲਈ ਅਜਿਹਾ ਨਹੀਂ ਕਰਨਾ ਚਾਹੀਦਾ। 9/11 ਤੋਂ ਬਾਅਦ ਨਾ ਕੁਝ ਪੰਫਲੇਟ ਛਪੇ, ਉਹ ਕਿਤਾਬਾਂ ਛਪੀਆਂ, ਸਾਡੇ ਕੋਲ ਵੀ ਆਈਆਂ, ਮਿਸਟੇਕਨ ਆਇਡੈਂਟੀਟੀ। ਉਹਨਾਂ ਦੇ ਵਿੱਚ ਬਹੁਤ ਸੋਹਣੇ ਹਵਾਲੇ ਸਨ ਤੇ ਸਰੂਪ ਸਿੰਘ ਅਲੱਗ ਜੀ ਮੇਰੇ ਬੜੇ ਪਰਮ ਸਤਿਕਾਰਯੋਗ ਸਨ। ਅਸੀਂ ਬਹੁਤ ਵਿਚਾਰਾਂ ਕਰਨੀਆਂ, ਜਿੰਨੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਉਹਨਾਂ ਨੇ ਬਹੁਤ ਸਾਹਿਤ ਵੰਡਿਆ। ਪਰ ਮੈਂ ਇੱਕ ਗੱਲ ਤੇ ਉਹਨਾਂ ਨੇ ਵਿਚਾਰ ਕੀਤੀ, ਮੈਂ ਕਿਹਾ ਡਾਕਟਰ ਅਲੱਗ ਸਾਹਿਬ, ਇਹਦੇ ਉੱਪਰ ਇਹ ਕਿਉਂ ਲਿਖਿਆ ਕਿ ਸਿੱਖਾਂ ਦੇ ਪਛਾਣ ਅਤੇ ਨਸਲਵਾਦੀ ਦੌਰ ਤੋਂ ਬਚਾਉਣ ਲਈ ਸਿੱਖਾਂ ਦੀ ਜਾਣਕਾਰੀ। ਕਹਿੰਦੇ ਜੀ ਕਿਉਂਕਿ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ। ਤੇ ਮੈਂ ਇਸ ਗੱਲ ਦਾ ਉਹਨਾਂ ਤੋਂ ਸਵਾਲ ਪੁੱਛਿਆ ਕਿ ਠੀਕ ਹੈ ਕਿ ਸਾਡੀ ਆਇਡੈਂਟੀਟੀ ਮੁਸਲਮਾਨਾਂ ਦੀ ਨਹੀਂ ਹੈ, ਠੀਕ ਹੈ, ਅਸੀਂ ਆਪਣੀ ਜਾਣਕਾਰੀ ਦੇਣੀ ਹੈ, ਪਰ ਇਹ ਕਿਤਾਬ ਇਸ ਗੱਲ ਨੂੰ ਵੀ ਬਿਆਨ ਕਰਦੀ ਹੈ
ਕਿ ਸਾਡੀ ਆਇਡੈਂਟੀਟੀ ਦੇ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਹਮਲਾ ਜੇ ਮੁਸਲਮਾਨ ਤੇ ਵੀ ਹੈ, ਅਸੀਂ ਉਹਦੇ ਵੀ ਵਿਰੁੱਧ ਹਾਂ, ਚਾਹੇ ਹਿੰਦੂ ਤੇ ਹੈ ਚਾਹੇ ਈਸਾਈ ਤੇ ਹੈ। ਕੀ ਇਸ ਗੱਲ ਦੇ ਉੱਪਰ, ਇਸ ਪ੍ਰਸੰਗ ਦੇ ਉੱਪਰ ਰੌਸ਼ਨੀ ਪਾਈ ਗਈ ਹੈ? ਕੀ ਸਿਰਫ ਸਾਡਾ ਜ਼ੋਰ ਇਹ ਲੱਗਿਆ ਕਿ ਮੁਸਲਮਾਨਾਂ ਤੇ ਹਮਲੇ ਹੁੰਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਤੇ ਹਮਲੇ ਨਾ ਹੋਣ ਕਿਉਂਕਿ ਅਸੀਂ ਮੁਸਲਮਾਨ ਨਹੀਂ? ਇਹ ਕੀ ਮਿਸਟੇਕਨ ਆਇਡੈਂਟੀ ਦਾ ਇਸ ਤਰ੍ਹਾਂ ਪ੍ਰਚਾਰ ਕਰਾਂਗੇ? ਗੁਰੂ ਸਾਹਿਬ ਨੇ ਇਸ ਤਰ੍ਹਾਂ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਉਹ ਜਨੇਊ, ਉਹ ਹਿੰਦੂ, ਉਹ ਪੀੜਤ, ਉਸ ਵੇਲੇ ਜਿਹੜੇ ਭਾਰਤ ਦੇ ਵਿੱਚ ਕੁੱਲ ਜਮਾਤ ਸੀ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ, ਉਹਨਾਂ ਦੀ ਬਾਂਹ ਫੜੀ ਤੇ ਨਾਲ ਇਹ ਵੀ ਕਿਹਾ ਕਿ ਜਿਹਦੀ ਵੀ ਤਕਲੀਫ ਹੈ, ਅਸੀਂ ਇਹ ਨਹੀਂ ਦੇਖਦੇ ਕਿ ਉਹਦਾ ਧਰਮ ਅਕੀਦਾ ਸਾਡੇ ਵਾਲਾ, ਪਰ ਮਨੁੱਖ ਤਾਂ ਮਨੁੱਖ ਹੈ। ਉਸ ਦੇ ਲਈ ਸ਼ਹਾਦਤ ਦਿੱਤੀ ਤੇ ਸਰਬੱਤ ਦੇ ਭਲੇ ਦੇ ਮਿਸਾਲ ਸਾਰੀ ਮਨੁੱਖਤਾ ਦੇ ਧਾਰਮਿਕ ਆਜ਼ਾਦੀ ਦੇ ਵਾਸਤੇ ਇੰਨਾ ਕੁਝ ਕਰਕੇ ਫਿਰ ਇਹ ਕਿਹਾ ਕਿ ਕੱਲ ਨੂੰ ਜੇ ਇਹ ਲੋਕ ਦੂਜਿਆਂ ਦੇ ਖਿਲਾਫ ਵੀ ਕਰਨਗੇ ਤੁਸੀਂ ਤਾਂ ਵੀ ਡਟਣਾ, ਤੇ ਤੁਸੀਂ ਕਿਹੜੇ ਪਾਸੇ ਚੱਲ ਪਏ ਹੋ? ਇਹ ਗੱਲਾਂ ਦੇ ਬਾਰੇ ਮੈਂ ਵਿਚਾਰ ਤਾਂ ਅੱਜ ਕਰ ਰਿਹਾ। ਸਾਡੇ ਅੰਦਰ ਇਹ ਚੀਜ਼ ਦੀ ਘਾਟ ਆ ਜਾਂਦੀ ਹੈ ਕਿ ਅਸੀਂ ਸਿਰਫ ਆਪਣੀ ਜਾਣਕਾਰੀ ਇਸ ਕਰਕੇ ਨਹੀਂ ਦੇਣੀ ਕੋਈ ਹੋਰ ਸਾਨੂੰ ਸਮਝ ਕੇ ਨਿਸ਼ਾਨੇ ਤੇ ਨਾ ਲੈ ਆਵੇ। ਅਸੀਂ ਹਰੇਕ ਦੇ ਵਾਸਤੇ ਕਾਰਜ ਕਰਨਾ। ਤੁਸੀਂ ਜਿਹੜੀ ਮਿਸਾਲ ਹੁਣੇ ਦਿੱਤੀ ਹੈ, ਦੋ ਜਿਹੜੇ ਚਿੱਟੇ ਰੰਗ ਦੇ ਲੋਕਾਂ ਦੀ ਗੱਲ, ਨਸਲਵਾਦ ਦੇ ਖਿਲਾਫ ਜਿਹੜੇ ਬੋਲਣ ਵਾਲੇ ਨੇ, ਉਹਨਾਂ ਨੂੰ ਉਸ ਧਰਾਤਲ ਤੇ ਨਹੀਂ ਪਛਾਣਿਆ। ਜੇ ਸਾਡੇ ਵਿਅਕਤੀ ਨੌਜਵਾਨ ਦੀ ਗਲਤੀ ਹੈ ਤੇ ਉਸ ਨੂੰ ਛੁਪਾਓ ਨਾ, ਪਰ ਜਿਹੜੇ ਬਾਕੀ ਵੀ ਨੇ ਉਹਨਾਂ ਨੂੰ ਵੀ ਬਰਾਬਰ ਰੱਖੋ। ਇਸੇ ਤਰ੍ਹਾਂ ਇੱਕ ਮਿਸਾਲ ਹੋਰ ਹੈ, ਅਮਰੀਕਾ ਦੇ ਵਿੱਚ ਆਏ ਦਿਨ ਘਟਨਾ ਹੁੰਦੀ ਹੈ, ਸਕੂਲਾਂ ਦੇ ਵਿੱਚ ਸਿਰਫਿਰੇ ਜਾਂ ਕਿਸੇ ਹੋਰ ਇਕੱਠ ਦੇ ਉੱਪਰ ਗੋਲੀਆਂ ਚਲਾ ਕੇ ਦਰਜਨਾਂ ਹੀ ਵਿਅਕਤੀਆਂ ਨੂੰ ਮਾਰ ਦਿੰਦੇ ਨੇ। ਵਿਸਕਾਂਸਨ ਦੇ ਵਿੱਚ ਕਿੰਨੇ ਬੇਕਸੂਰ ਸਿੱਖਾਂ ਨੂੰ ਮਾਰ ਦਿੱਤਾ ਗਿਆ। ਪਰ ਇਹ ਘਟਨਾ, ਜਿਹੜੀਆਂ ਘਟਨਾਵਾਂ ਹੋਈਆਂ ਨੇ, ਕਿ ਇਹ ਹੇਟ ਕ੍ਰਾਈਮ ਦੀਆਂ ਘਟਨਾਵਾਂ, ਇਹਨਾਂ ਦਾ ਲੈਵਲ, ਇਹਨਾਂ ਦੀ ਵਿਚਾਰ ਕਦੇ ਇਸ ਤਰ੍ਹਾਂ ਜ਼ਿਕਰਯੋਗ ਹੁੰਦੀ ਹੈ? ਤੁਸੀਂ ਦੇਖੋ ਕਿ ਗੁਰੂ ਦੀ ਕਿੰਨੀ ਬਖਸ਼ਿਸ਼ ਹੈ ਤੇ ਅਸੀਂ ਇਹੀ ਉਮੀਦ ਵੀ ਕਰਦੇ ਹਾਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ, ਮੈਂ ਦਾਅਵੇ ਨਾ ਕਰਦਾ, ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਐਸੀ ਸਮੂਹਿਕ ਕਤਲ ਕਰਨ ਦੀ, ਸਿਰਫ ਇਹ ਵਿਅਕਤੀ ਦੀ ਜਾਂ ਤਾਂ ਵਾਹਿਗੁਰੂ ਨੇ, ਗੁਰੂ ਨੇ ਸਮੱਤ ਸਾਨੂੰ ਦਿੱਤੀ ਹੈ, ਕੋਈ ਐਸੀ ਘਟਨਾ ਅੱਜ ਤੱਕ ਧਿਆਨ ਚ ਆਈ ਹੈ ਕਿ ਕਿਸੇ ਦੇਸ਼ 'ਚ ਵਸਦਾ ਹੋਵੇ? ਈਵਨ 84 ਦੇ ਵੇਲੇ ਸਿੱਖਾਂ ਦੇ ਉੱਪਰ ਇੰਨੇ ਜੁਰਮ ਹੋਏ, ਪੰਜਾਬ ਦੇ ਵਿੱਚ ਵੀ ਕੋਈ ਹਿੰਦੂ ਹੋਵੇ, ਅਮਰੀਕਾ ਦੇ ਵਿੱਚ ਵਿਸਕਾਂਸਨ ਦੇ ਵਿੱਚ ਇੰਨੇ ਸਿੱਖ ਮਾਰੇ ਗਏ, ਕੋਈ ਸਿੱਖ ਉੱਠਿਆ ਹੋਵੇ, ਜਾਂ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਹੋਵੇ, ਕਦੇ ਹੋਵੇ, ਜਾਂ ਵੈਸੇ ਹੀ ਕਿਸੇ ਕਿਸਮ ਦਾ ਕੋਈ ਹੋਵੇ? ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਨਾ ਹੀ ਵਾਹਿਗੁਰੂ ਕਰੇ ਕਿ ਕਦੇ ਵੀ ਐਸਾ ਵਾਪਰੇ, ਸਾਡਾ ਸਿਧਾਂਤ ਹੈ। ਪਰ ਜੇ ਕਿਤੇ ਕੋਈ ਅਜਿਹੀ ਘਟਨਾ ਖੁਦਾ ਨਾ ਖਾਸਤਾ ਹੋਵੇ ਤਾਂ ਫਿਰ ਉਸ ਨੂੰ ਨਸਲਵਾਦ ਤੇ ਬਹੁਤ ਭਿਅੰਕਰ, ਹੋਰਨਾਂ ਨੇ ਤਾਂ ਪੇਸ਼ ਕਰਨਾ, ਸਾਡੇ ਲੋਕਾਂ ਨੇ ਇੱਕ ਘਟਨਾ ਨੂੰ ਵੀ ਲੈ ਕੇ ਜਿੰਨਾ ਸਾਡੇ ਖਿਲਾਫ ਪ੍ਰਚਾਰ ਸ਼ੁਰੂ ਕਰਨਾ ਹੁੰਦਾ ਹੈ, ਉਹ ਰੱਜ ਕੇ ਕਰਦੇ ਨੇ। ਉਹ ਇੱਕ ਮਿਥਿਆ ਹੋਇਆ ਪ੍ਰਚਾਰ ਹੈ। ਹੁਣ ਉਹਦਾ ਉੱਤਰ ਦੇਣ ਦਾ ਤਰੀਕਾ ਕੀ ਹੈ? ਮੈਂ ਅੱਜ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ, ਆਉਂਦੇ ਸਮੇਂ ਸੋਸ਼ਲ ਮੀਡੀਆ ਤੇ ਹਰ ਜਰੀਏ ਦੇ ਵਿੱਚ ਆਪਣੇ ਉਹ ਸਾਰੇ ਕਾਰਜਾਂ ਨੂੰ ਸੰਸਾਰ ਦੇ ਮੂਹਰੇ ਰੱਖੋ। ਅੰਗਰੇਜ਼ੀ ਭਾਸ਼ਾ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਰੱਖੋ, ਨੈਸ਼ਨਲ ਮੀਡੀਆ ਤੱਕ ਪਹੁੰਚਾਓ ਕਿ ਨਸਲਵਾਦ ਦੇ ਖਿਲਾਫ ਉੱਤਰੀ ਅਮਰੀਕਾ 'ਚ ਜੇ ਲੜਾਈ ਲੜੀ ਗਈ ਤਾਂ ਉਹ ਸਿੱਖਾਂ ਨੇ ਲੜਾਈ ਲੜੀ। ਜ਼ਬਰ ਦੇ ਖਿਲਾਫ ਜੇਕਰ ਡਟ ਕੇ ਉਹ ਖੜੇ ਤਾਂ ਉਹ ਇਹ ਲੋਕ ਨੇ। ਵੋਟ ਦਾ ਹੱਕ ਦਿਵਾਉਣ ਦੇ ਵਿੱਚ ਕੇਵਲ ਸਿੱਖਾਂ ਲਈ ਨਹੀਂ, ਇੱਥੋਂ ਦੀਆਂ ਔਰਤਾਂ ਲਈ, ਮੂਲ ਨਿਵਾਸੀ ਲੋਕਾਂ ਲਈ ਸੰਘਰਸ਼ ਲੜਿਆ ਤਾਂ ਉਹ ਅਸੀਂ ਲੜਿਆ। ਤੇ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਅਸੀਂ ਕਿਸੇ ਦੇ ਉੱਪਰ ਵੀ ਕੋਈ ਪੀੜਾ ਪੈਂਦੀ ਹੈ, ਕੋਈ ਕੁਦਰਤੀ ਆਫਤ ਪੈਂਦੀ ਹੈ, ਅਸੀਂ ਅੱਗੇ ਆ ਤੇ ਇਸ ਦੇ ਨਾਲ ਅਗਾਂਹ ਐਸੀਆਂ ਘਟਨਾਵਾਂ ਪੇਸ਼ ਕਰੀਏ, ਇਹੋ ਜਿਹਾ ਕਿਰਦਾਰ ਪੇਸ਼ ਕਰੀਏ। ਇਸ ਕਰਕੇ ਨਹੀਂ ਕਿ ਅਸੀਂ ਡਰੇ ਹੋਏ ਆ, ਇਸ ਕਰਕੇ ਕਿ ਇਹ ਸਾਡੇ ਸੁਭਾਅ ਦਾ ਹਿੱਸਾ। ਇਸ ਕਰਕੇ ਅੱਜ ਤੋਂ ਅਸੀਂ ਇਸ ਤਰ੍ਹਾਂ ਦੇ ਮਾਹੌਲ ਨੂੰ ਰੱਖੀਏ। ਕਈ ਵਾਰ ਕੋਈ ਘਟਨਾ ਤੁਹਾਨੂੰ ਨਸੀਹਤ ਦੇ ਜਾਂਦੀ ਹੈ, ਜ਼ਿੰਮੇਵਾਰੀ ਵਧਾ ਜਾਂਦੀ ਹੈ। ਇਹ ਜ਼ਿੰਮੇਵਾਰੀ ਸਾਡੀ ਵਧਾ ਦਿੱਤੀ ਹੈ ਤੇ ਚੰਗਿਆਈਆਂ ਨੂੰ, ਗੁਣਾਂ ਨੂੰ, ਵਿਲੱਖਣਤਾਵਾਂ ਨੂੰ ਅੱਗੇ ਲਿਆਈਏ ਤੇ ਆਤਮ ਵਿਸ਼ਲੇਸ਼ਣ ਕਰਦੇ ਹੋਏ ਮਰਿਆਦਾ ਦੇ ਵਿੱਚ, ਅਨੁਸ਼ਾਸਨ 'ਚ ਰਹੀਏ। ਇਹ ਗੱਲ ਨਾ ਭੁੱਲੀਏ ਕਿ ਇਹ ਦਸਤਾਰ ਹੈ ਜਿਹੜੀ ਬੇਸ਼ੱਕ ਵਿਅਕਤੀਗਤ ਤੌਰ ਤੇ ਹੈ, ਪਰ ਇਹ ਦਸਤਾਰ ਇੱਕ ਚੱਲਦੀ ਫਿਰਦੀ ਅੰਬੈਸਡਰ ਤੇ ਇੱਕ ਨਿਸ਼ਾਨ ਹੈ ਸਾਡਾ। ਇਹ ਪਛਾਣ ਹੈ, ਗੁਰਦੁਆਰੇ ਸਾਡੀਆਂ ਜਿਹੜੀਆਂ ਇਹੋ ਜੀਆਂ
ਅੰਬੈਸੀਆਂ ਨੇ, ਇਹ ਦਸਤਾਰਾਂ ਸਾਡੇ ਨਿਸ਼ਾਨ ਨੇ, ਅਸੀਂ ਇਹਨਾਂ ਦੀ ਇੱਜ਼ਤ ਰੱਖੀਏ ਤੇ ਇਸ ਤਰ੍ਹਾਂ ਦਾ ਮੌਕਾ ਕਦੇ ਵੀ ਨਾ ਦੇਈਏ। ਪਰ ਬਾਕੀਆਂ ਨੂੰ ਇਹ ਉਦਾਹਰਨਾਂ ਜ਼ਰੂਰ ਦੇਗੀ ਕਿ ਇੱਕ ਸਿੰਘ ਜਿਹੜੇ ਨੇ ਗੁਰੂ ਦੇ, ਉਹ ਕਿਵੇਂ ਸਰਬੱਤ ਦੇ ਭਲੇ ਦੀ ਲੋਚਾ ਰੱਖਦੇ ਨੇ। ਜੀ, ਸੋ ਡਾਕਟਰ ਸਾਹਿਬ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਚੱਲੀਏ ਨਾਲ ਦੀ ਨਾਲ। ਸਰੋਤਿਓ, ਪ੍ਰੋਗਰਾਮ ਤੁਸੀਂ ਸਰੋਤਿਆਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ ਮਾਫ ਕਰਨਾ, ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਟੀਵੀ 84 ਦੇ ਮੰਚ ਤੋਂ ਆਪ ਜੀ ਦੇ ਨਾਲ ਮੁਖਾਤਬ ਹੈ, ਔਰ ਮੇਰੇ ਨਾਲ ਮਹਿਮਾਨ ਨੇ ਡਾਕਟਰ ਗੁਰਵਿੰਦਰ ਸਿੰਘ ਜੀ ਬ੍ਰਿਟਿਸ਼ ਕੋਲੰਬੀਆ ਤੋਂ। ਡਾਕਟਰ ਗੁਰਵਿੰਦਰ ਸਿੰਘ ਜੀ ਹਿਸਟੋਰੀਅਨ ਨੇ, ਨਾਲ ਦੀ ਨਾਲ ਇਹ ਜਰਨਲਿਸਟ ਨੇ ਔਰ ਅਕੈਡਮਿਕ ਨੇ। ਸੋ ਇਹ ਸਾਡੇ ਨਾਲ ਤਕਰੀਬਨ ਅੱਜ ਚੌਥਾ ਸ਼ੋਅ ਅਸੀਂ ਜਿਹੜਾ ਇਸ ਮੁੱਦੇ ਦੇ ਉੱਤੇ ਕਰ ਰਹੇ ਹਾਂ, ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਦਾ ਇਤਿਹਾਸ, ਉਹਦੇ ਨਾਲ ਗਦਰ ਮੂਵਮੈਂਟ ਦੀ ਜਿਹੜੀ ਸ਼ੁਰੂਆਤ ਆ ਉਹਦੇ ਬਾਰੇ, ਔਰ ਉਹਦੇ ਨਾਲ ਨਾਲ ਜਿੰਨੀਆਂ ਵੀ ਦਰਪੇਸ਼ ਜਿਹੜੇ ਸਾਡੇ ਮਸਲੇ ਨੇ ਕੈਨੇਡਾ ਦੇ, ਉਹਨਾਂ ਦੇ ਉੱਤੇ ਗੱਲਬਾਤ ਸਾਡੇ ਨਾਲ ਡਾਕਟਰ ਸਾਹਿਬ ਕਰਦੇ ਨੇ। ਮੰਗਲਵਾਰ ਨੂੰ ਜਿਹੜਾ ਇਹ ਸਾਨੂੰ ਸਮਾਂ ਦਿੰਦੇ ਨੇ, ਉਹਦੇ ਲਈ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਜੇ ਦਰਸ਼ਕੋ ਤੁਸੀਂ ਲੇਟ ਜੁੜੇ ਹੋ ਤਾਂ ਤੁਸੀਂ ਇਹ ਪੂਰਾ ਪ੍ਰੋਗਰਾਮ ਆ ਜਿਹੜਾ ਪ੍ਰੋਗਰਾਮ ਮੁੱਕਣ ਤੋਂ ਬਾਅਦ ਟੀਵੀ 84 ਦੇ YouTube ਚੈਨਲ ਦੇ ਉੱਤੇ ਨਾਲ ਦੀ ਨਾਲ ਹੀ ਅਪਲੋਡ ਹੋ ਜਾਣਾ। ਤੁਸੀਂ ਦੁਬਾਰਾ ਪ੍ਰੋਗਰਾਮ ਵੀ ਸੁਣ ਸਕਦੇ ਹੋ ਔਰ ਸਾਂਝਾ ਵੀ ਕਰ ਸਕਦੇ ਹੋ। ਤੇ ਸਾਨੂੰ ਤੁਹਾਡੇ ਸਾਥ ਦੀ ਵੀ ਲੋੜ ਆ। ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਜਾਂ ਆਪਣੀ ਕੋਈ ਐਡਵਰਟਾਈਜ਼ ਕਰਨ ਦੇ ਲਈ 514 486 514 476 8484 ਤੇ ਜਾਂ ਫਿਰ tv84.com ਦੀ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰਨ ਦੇ ਲਈ ਜਾਂ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ, ਜਾਂ ਤੁਹਾਡੇ ਕੋਈ ਸੁਝਾਅ ਨੇ, ਤੁਹਾਨੂੰ ਉੱਥੇ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਸਾਡੇ ਨਾਲ ਕੰਟੈਕਟ ਕਰਨ ਦੇ ਹੋਰ ਜਿਹੜੇ ਸਾਧਨ ਨੇ ਉਹਨਾਂ ਰਾਹੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਪ੍ਰੋਗਰਾਮ ਜਿਹੜਾ ਇਹ ਮੰਡੇ ਟੂ ਫਰਾਈਡੇ ਜਿਹੜਾ ਨਿਊਯਾਰਕ ਦੇ ਸਮੇਂ ਅਨੁਸਾਰ ਦੁਪਹਿਰੇ 12 ਵਜੇ ਤੇ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਨੂੰ 9:30 ਵਜੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਜੀ। ਸੋ ਥੋੜੇ ਜਿਹੇ ਮੈਸੇਜ ਆਪਾਂ ਪੜ੍ਹ ਲਈਏ। ਗੁਰਭੇਜ ਸਿੰਘ ਉਹਨਾਂ ਦਾ ਪਹਿਲਾ ਮੈਸੇਜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਗੁਰਭੇਜ ਸਿੰਘ ਜੀ, ਗੁਰੂ ਫਤਿਹ ਜੀ ਤੇ ਖਾਲਿਸਤਾਨ ਜਿੰਦਾਬਾਦ। ਬਲਹਾਰ ਸੋਹੀ, ਆਜ਼ਾਦੀ ਹੱਲ, ਕਿਸਾਨ ਹੱਲ, ਖਾਲਿਸਤਾਨ, ਜਵਾਨ ਹੱਲ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜਦੇ ਵੱਜਦੇ ਰਹੋ, ਗੱਜਦੇ ਵਸਦੇ ਰਹੋ ਪੰਜਾਬੀਓ। ਧੰਨਵਾਦ ਜੀ। ਆਤਿਫ ਰਾਜਾ ਕਹਿੰਦੇ ਨੇ ਖਾਲਿਸਤਾਨ ਜਿੰਦਾਬਾਦ, ਨਾਲ ਬਹੁਤ ਸਾਰੇ ਹਾਰਟ ਭੇਜਦੇ ਨੇ, ਧੰਨਵਾਦ ਜੀ। ਜੁਝਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ 5 ਵਾਰੀ। ਤੇ ਗੁਰਮੀਤ ਸਿੰਘ ਜੀ ਕਹਿੰਦੇ ਨੇ ਖਾਲਿਸਤਾਨ ਜਿੰਦਾਬਾਦ। ਅੱਗਿਓਂ ਗੁਰਮੀਤ ਸਿੰਘ ਜੀ ਵੀ ਜਿਹੜਾ ਉਹ ਹੱਥ ਜੋੜਦੇ ਨੇ, ਸੋ ਮਤਲਬ ਫਤਿਹ ਹੀ ਬੁਲਾ ਰਹੇ ਨੇ। ਇਹ ਤੋਂ ਇਹੀ ਭਾਵ ਅਸੀਂ ਲੈ ਸਕਦੇ ਹਾਂ। ਸੋ ਡਾਕਟਰ ਸਾਹਿਬ, ਇਸੇ ਗੱਲ ਦੇ ਵਿੱਚ ਪਹਿਲਾਂ ਤੁਸੀਂ ਇੱਕ ਟੱਚ ਬੇਸ ਕੀਤਾ ਕਿ ਕਿਵੇਂ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਸੀ ਜਾਂ ਉਹਦਾ ਜਿਹੜਾ ਵਾਇਲਾ ਸੀ ਉਹ ਲਿਖਿਆ ਗਿਆ, ਉਹਦੇ ਚ ਮੇਕ ਸ਼ੋਰ ਕੀਤਾ ਗਿਆ ਕਿ ਜਿਹੜੀਆਂ ਸਿੱਖੀ ਪਰੰਪਰਾਵਾਂ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ, ਰਿਸਪੈਕਟ ਕੀਤੀ ਜਾਵੇ। ਜਿਹੜਾ ਅਸਲ ਰੂਪ ਖਾਲਸੇ ਦਾ, ਉਸ ਖਾਲਸੇ ਦੇ ਰੂਪ ਨੂੰ ਹੀ ਪ੍ਰਬੰਧ ਦੇ ਵਿੱਚ ਜਿਹੜੀ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ। ਪਰ ਅੱਜ ਐਸਾ ਨਹੀਂ ਹੋ ਰਿਹਾ। ਇਹਦੇ ਨਾਲ ਜੇ ਦੂਜੀ ਗੱਲ ਕਰਨੀ ਹੋਵੇ, ਇੱਕ ਹੋਰ ਤੁਸੀਂ ਟੱਚ ਕੀਤੀ ਹੈ ਗੱਲ ਕਿ ਭਾਵੇਂ ਇੰਦਰਾ ਗਾਂਧੀ ਹੋਵੇ, ਭਾਵੇਂ ਜਿਹੜਾ ਉਹ ਮੋਦੀ ਹੋਵੇ। ਚਲੋ ਮੋਦੀ ਜਦੋਂ ਜਿੱਤਿਆ, ਵੈਸੇ ਸਿੱਖਾਂ ਨੂੰ ਤਾਂ ਕੋਈ ਭੁਲੇਖਾ ਨਹੀਂ ਸੀ ਉਹਦੇ ਬਾਰੇ, ਪਰ ਇਸ ਸੰਸਥਾ ਵੱਲੋਂ ਉਹਨੂੰ ਵੀ ਬੁਲਾਇਆ ਗਿਆ। ਚਲੋ ਫਿਰ ਵੀ ਆਪਾਂ ਉਸ ਮੁੱਦੇ ਦੇ ਉੱਤੇ ਬੈਨੀਫਿਟ ਆਫ ਡਾਊਟ ਜੇ ਦੇਣਾ ਵੀ ਹੋਵੇ ਤੇ ਆਪਾਂ ਦੇ ਸਕਦੇ ਹਾਂ। ਪਰ ਅੱਜ ਜਦੋਂ ਕੈਨੇਡਾ ਦੀ ਸਰਕਾਰ ਨੇ ਐਲਾਨਿਆ ਤੌਰ ਦੇ ਉੱਤੇ ਭਾਰਤ ਸਰਕਾਰ ਨੂੰ ਕੈਨੇਡਾ ਦੇ ਵਿੱਚ ਸਿੱਖਾਂ ਤੇ ਹੋ ਰਹੇ ਜਿਹੜਾ ਉਹ ਗੋਲੀਬਾਰੀ ਦੇ ਲਈ ਜ਼ਿੰਮੇਵਾਰ, ਕਤਲਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ, ਉਹਦੇ ਨਾਲ ਨਾਲ ਸਿਰਫ ਸਿੱਖਾਂ ਤੇ ਗੱਲ ਨਹੀਂ ਮੁੱਕੀ, ਓਵਰਆਲ ਕੈਨੇਡਾ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਭਾਰਤ ਵੱਲੋਂ। ਇਹ ਵੀ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ ਸਾਨੂੰ ਦੱਸਿਆ। ਤੇ ਉਹਦੇ ਨਾਲ ਨਾਲ ਜਿਹੜਾ ਇੱਥੋਂ ਡਿਪਲੋਮੈਟਸ ਵੀ ਆ ਜਿਹੜੇ, ਉਹ ਵੀ ਕਿੱਕ ਆਊਟ ਕੀਤੇ ਗਏ ਭਾਰਤ ਦੇ ਕਿ ਤੁਸੀਂ ਦਹਿਸ਼ਤਗਰਦੀ ਕਾਰਵਾਈਆਂ ਕਰ ਰਹੇ ਹੋ। ਉਹਦੇ ਬਾਵਜੂਦ ਵੀ ਇਹਨਾਂ ਸੁਸਾਇਟੀਆਂ ਵੱਲੋਂ ਫਿਰ ਡਿਪਲੋਮੈਟਸ ਨੂੰ ਗੁਰਦੁਆਰਿਆਂ ਦੇ ਵਿੱਚ ਜਗ੍ਹਾ ਦੇਣੀ ਤੇ ਜਿਹੜੇ ਸਿੱਖ ਆਏ ਨੇ ਉਹਨਾਂ ਬਾਰੇ ਮੰਦਾ ਚੰਗਾ ਬੋਲਣਾ, ਤੇ ਕੁਝ ਬਦਲਿਆ ਤਾਂ ਨਹੀਂ ਇੰਨੇ ਦਿਨਾਂ ਦੇ। ਇੰਨੇ ਮਤਲਬ ਉਸ ਇੱਕ ਗੌਰਵਮਈ ਜਿਹੜਾ ਇਤਿਹਾਸ ਆ ਉਹਨੂੰ ਕਿਸ ਪਾਸੇ ਖਿੱਚ ਰਹੇ ਨੇ ਇਹ ਲੋਕ। ਅਸਲ 'ਚ ਇਹ ਗੱਲ ਬਹੁਤ ਗੰਭੀਰ ਹੈ। ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ ਕਿ ਵਰਤਮਾਨ ਤੇ ਇਤਿਹਾਸ ਨੂੰ ਅਸੀਂ ਨਾਲ ਜੋੜ ਕੇ ਜਦੋਂ ਦੇਖਦੇ ਹਾਂ ਤਾਂ ਸਥਿਤੀ ਸਪਸ਼ਟ ਹੁੰਦੀ ਹੈ। ਜਦੋਂ ਜਾਰਜ ਪੰਚਮ ਇੱਥੇ ਆਇਆ ਤੇ ਉਸ ਵੇਲੇ ਬਹੁਤ ਸਾਰੇ ਜਿਹੜੇ ਲੋਕ ਸਨ ਅਲੱਗ-ਅਲੱਗ ਉਹਦੇ ਸਵਾਗਤ ਲਈ ਪਹੁੰਚੇ,
ਪਰ ਖਾਲਸਾ ਦੀਵਾਨ ਸੁਸਾਇਟੀ ਦੇ ਆਗੂ ਭਾਈ ਭਾਗ ਸਿੰਘ ਜੀ ਤੇ ਉਹਨਾਂ ਦੇ ਸਾਥੀ ਮੁੱਖ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਤੇ ਬਾਕੀ ਭਾਈ, ਉਹਨਾਂ ਨੇ ਉਸ ਦਾ ਬਾਈਕਾਟ ਕੀਤਾ। ਉਸ ਵੇਲੇ ਜਦੋਂ ਅੱਜ ਤੋਂ ਸਵਾ ਸਦੀ ਪਹਿਲਾਂ ਦੀਆਂ ਮੈਂ ਗੱਲਾਂ ਕਰਦਾ, ਤੇ ਜਦੋਂ ਜਾਟ ਪੰਚਮ ਏਡਾ ਤਕੜਾ ਸੀ, ਉਹਦਾ ਆਉਣਾ ਤੇ ਉਹਦਾ ਬਾਈਕਾਟ ਕਰਨਾ ਛੋਟੀ ਮੋਟੀ ਗੱਲ ਨਹੀਂ ਸੀ। ਇਹ ਉਸ ਵੇਲੇ ਉਹਨਾਂ ਨੇ ਬਾਈਕਾਟ ਕੀਤਾ ਸੀ। ਮੈਨੂੰ ਜੋ ਇੰਦਰਾ ਜਾਂ ਮੋਦੀ ਜਾਂ ਇਹ ਲੋਕ ਹੈ, ਇਹਨਾਂ ਦੇ ਬਾਈਕਾਟ ਕਰਨ ਵਾਲੇ ਲੋਕਾਂ ਦੀ ਪ੍ਰਸੰਗਿਕਤਾ ਦੇ ਸੰਬੰਧ ਦੇ ਵਿੱਚ ਤੇ ਸਵਾਗਤ ਦੇ ਸੰਬੰਧ ਵਿੱਚ ਰੱਖਣ ਲੱਗਿਆ। ਸੋ ਉਸ ਵੇਲੇ ਈਵਨ ਭਾਰਤ ਦੇ ਵਿੱਚ ਜਦੋਂ ਜਾਰਜ ਪੰਜਵਾਂ ਗਿਆ ਸੀ, ਉਸ ਦੀ ਤਾਜਪੋਸ਼ੀ ਹੋਈ ਸੀ, ਉੱਥੇ ਸਾਰੇ ਇਕੱਠੇ ਹੋ ਕੇ ਗਏ ਸੀ। ਈਵਨ ਸਿੱਖ ਜਥੇਬੰਦੀਆਂ ਦੇ ਵੀ ਜਿਨ੍ਹਾਂ ਦੇ ਆਗੂ ਸਨ, ਉਹ ਵੀ ਸਨ ਗਏ ਹੋਏ। ਦਿੱਲੀ ਦੇ ਵਿੱਚ ਸਾਰੀਆਂ ਰਿਆਸਤਾਂ ਸਨ, ਪਰ ਕੈਨੇਡਾ ਦਾ ਵਾਹਦ ਇੱਥੋਂ ਦੀ ਖਾਲਸਾ ਦੀਵਾਨ ਸੁਸਾਇਟੀ ਸੀ ਜਿਸ ਨੇ ਬਾਈਕਾਟ ਕੀਤਾ ਤੇ ਵਿਰੋਧ ਕੀਤਾ। ਕਹਿੰਦੇ ਇਹ ਸਾਨੂੰ ਗੁਲਾਮ ਬਣਾਇਆ ਹੋਇਆ ਇਹਨਾਂ ਨੇ, ਅਸੀਂ ਕਿੱਦਾਂ ਸਵਾਗਤ ਕਰੀਏ। ਪਰ ਉਸ ਵੇਲੇ ਇੱਕ ਧੜਾ ਹੋਰ ਸੀ ਜਿਹੜਾ ਕਿ ਉਹ ਸਿੱਖਾਂ ਦੇ ਵਿੱਚੋਂ ਵੀ ਤੇ ਭਾਰਤੀਆਂ ਦੇ ਵਿੱਚੋਂ ਵੀ ਉਹਦੇ ਸਨ, ਬੇਲਾ ਜਿਆਣ ਦਾ ਧੜਾ। ਉਹ ਧੜਾ ਉਹ ਸੀ ਜਿਹਨੇ ਕਿ ਵਰਦੀਆਂ ਪਾ ਕੇ, ਫੌਜੀ ਵਰਦੀਆਂ ਸਜਾ ਕੇ, ਤਿਆਰ ਹੋ ਕੇ ਉਸ ਵੇਲੇ ਸਰਕਾਰੀ ਪਿੱਠੂ ਬਣ ਕੇ ਮੂਹਰੇ ਸਵਾਗਤ ਕੀਤਾ। ਉਹ ਵੀ ਹਨ, ਉਹਨਾਂ ਦੀਆਂ ਮਿਸਾਲਾਂ ਮਿਲਦੀਆਂ ਨੇ। ਹੁਣ ਉਹ ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਇਤਿਹਾਸ ਦੇ ਵਿੱਚ ਜਿਹੜੇ ਉਹ ਲੋਕ ਸਨ, ਉਹਨਾਂ ਦੀ ਹਾਲਤ ਕਿਸ ਤਰ੍ਹਾਂ ਗਿਣੀ ਗਈ, ਗਦਾਰਾਂ ਦੀ, ਝੋਲੀ ਚੁੱਕਾਂ ਦੀ, ਟਾਊਟਾਂ ਦੀ, ਵਿਕਾਊ ਦੀ, ਇਹ ਹਾਲਾਤ ਉਸ ਵੇਲੇ ਦੇ ਸਨ। ਉਹ ਕਲੰਕ ਅੱਜ ਵੀ ਨਹੀਂ ਮਿਟਿਆ। ਬੇਲੇ ਜਿਆਣ ਦੇ ਪਰਿਵਾਰਾਂ ਚੋਂ ਚੌਥੀ ਪੰਜਵੀਂ ਪੀੜ੍ਹੀ ਇੱਥੇ ਕੈਨੇਡਾ 'ਚ ਵਸਦੀ ਹੈ। ਤੇ ਇੱਕ ਸੱਜਣ ਇੱਕ ਵਾਰ ਮਿਲਿਆ ਤੇ ਕਹਿਣ ਲੱਗਿਆ ਕਿ ਉਹ ਫਲਾਣੇ ਪਿੰਡ ਦੇ ਜਿਆਣ ਦੇ ਪਰਿਵਾਰ ਦੇ ਇੱਥੇ ਲੋਕ ਨੇ, ਪਰ ਉਹ ਉਹਨਾਂ ਦੇ ਪਰਿਵਾਰਾਂ ਵਾਲੇ ਅੱਗੇ ਨਹੀਂ ਆਉਂਦੇ ਕਿਉਂਕਿ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਨੇ। ਤਾਂ ਮੇਰਾ ਉੱਤਰ ਸੀ, ਨਫ਼ਰਤ ਕਿਉਂ ਕਰਦੇ ਨੇ? ਇਹ ਤਾਂ ਸਬਕ ਸਿੱਖਣ ਦੀ ਲੋੜ ਹੈ ਕਿ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਵੱਡੇ ਵਡੇਰਿਆਂ ਨੇ ਕਲੰਕ ਲਾਏ ਤੇ ਉਹ ਕਲੰਕ ਦਾ ਜਿਹੜਾ ਇਹਨਾਂ ਦੁਸ਼ਵਾਰੀ ਅੱਜ ਵੀ ਉਹਨਾਂ ਦੀ ਹੈ ਕਿ ਜੇਕਰ ਓਪਨਲੀ ਪਤਾ ਲੱਗ ਜਾਏ ਕਿ ਇਹਦਾ ਪੜਦਾਦਾ ਬੇਲਾ ਜਿਆਣ ਸੀ ਜਾਂ ਉਹ ਸੀ ਜਿਹਨੇ ਕਿ ਸਿੰਘਾਂ ਨੂੰ ਸ਼ਹੀਦ ਕਰਾਇਆ ਜਾਂ ਉਸ ਵੇਲੇ ਟਾਊਟ ਬਣਿਆ, ਅਗਲਾ ਕਹਿੰਦਾ ਟਾਊਟਾਂ ਨੇ ਨਹੀਂ ਆਪਣਾ ਪੁੱਤ ਜਾਂ ਧੀ ਵਿਆਹੁਣੀ। ਅਜੇ ਤੱਕ ਵੀ ਉਹਦਾ ਹੱਲ ਵੀ ਹੈ। ਖੈਰ ਹੱਲ ਇਹ ਹੈ ਕਿ ਕਲੰਕ ਲਹਾਉਣਾ ਕਿਵੇਂ ਹੈ। ਨੰਗੇ ਧੜ ਅੱਗੇ ਆਓ ਵੀ ਠੀਕ ਆ, ਸਾਡੇ ਵੱਡੇ ਵਡੇਰੇ ਨੇ ਇਹ ਗਦਾਰੀ ਕੀਤੀ ਹੈ, ਅਸੀਂ ਇਸ ਗਦਾਰੀ ਦੇ ਉਲਟ ਪੰਥ ਨਾਲ ਖੜਦੇ ਹਾਂ। ਜੋ ਉਹਨੇ ਕੀਤੀ ਉਹਦੀ ਸਜ਼ਾ ਭੁਗਤੀ, ਉਸ ਦਾ ਸੋਧਾ ਲਾਇਆ ਸਿੰਘਾਂ ਨੇ 1933 ਦੇ ਵਿੱਚ, ਤੇ ਉਸ ਨੂੰ ਜੋ ਉਹਨੇ ਸਿੱਖਾਂ ਦੇ ਵਿਰੁੱਧ ਜਾਂ ਮਨੁੱਖਤਾ ਦੇ ਵਿਰੁੱਧ ਕੀਤਾ, ਤੇ ਅੱਜ ਅਸੀਂ ਨਾਲ ਆ। ਖੈਰ ਇਹ ਜੁਰਤ ਜੇਰਾ ਚਾਹੀਦਾ ਇਹ ਗੱਲ ਕਰਨ ਲਈ, ਜਿੰਨਾ ਚ ਹੈ ਉਹ ਕਰਦੇ ਨੇ, ਐਸੀਆਂ ਉਦਾਹਰਨਾਂ ਵੀ ਹਨ। ਪਰ ਮੈਂ ਇਸ ਗੱਲ ਤੇ ਆਉਣਾ ਹੈ ਕਿ ਜਿਹੜੇ ਲੋਕ ਅੱਜ ਉਹਨਾਂ ਸੰਸਥਾਵਾਂ ਤੇ ਕਾਬਜ਼ ਨੇ, ਉਹਨਾਂ ਨੂੰ ਬੇਲੇ ਜਿਆਣ ਦਾ ਇਤਿਹਾਸ ਵੀ ਨਹੀਂ ਭੁੱਲਣਾ ਚਾਹੀਦਾ। ਭਾਈ ਭਾਗ ਸਿੰਘ ਜੀ ਦਾ ਵੀ, ਭਾਈ ਭਾਗ ਸਿੰਘ ਜੀ ਜਦੋਂ 1909 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਦਾ ਇੱਕ ਇਕੱਠ ਹੈ, ਘਟਨਾਵਾਂ ਦਾ ਮੈਂ ਵੇਰਵਾ ਤਾਂ ਦੇ ਰਿਹਾ ਕਿ ਨਾਲੋਂ ਨਾਲ ਸਾਡੇ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਵੀ ਵਧਾਇਆ ਜਾ ਸਕੇ। 1909 ਦੇ ਵਿੱਚ ਵੈਨਕੂਵਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਫੌਜੀ ਵਰਦੀ ਪਾ ਕੇ ਆ ਗਿਆ, ਇਨਸਿਗਨੀਆ ਸਜਾ ਕੇ ਆ ਗਿਆ, ਤੇ ਉਸ ਵੇਲੇ ਜਿਹੜੇ ਨਾਲ ਦੇ ਬੈਠੇ ਸਨ ਉਹਨੂੰ ਘੂਰ ਕੇ ਦੇਖਦੇ ਸਨ। ਉਹ ਕਹਿੰਦਾ ਘੂਰ ਕਿਉਂ ਰਹੇ ਹੋ? ਕਹਿੰਦੇ ਤੈਨੂੰ ਨਹੀਂ ਪਤਾ ਵੋਟ ਦਾ ਹੱਕ ਇਹਨਾਂ ਨੇ ਖੋਇਆ? ਤੈਨੂੰ ਨਹੀਂ ਪਤਾ ਸਾਡੇ ਨਾਲ ਵਿਤਕਰਾ ਕਰਦੇ ਨੇ? ਤੈਨੂੰ ਨਹੀਂ ਪਤਾ ਕਿ ਇਹ ਜੋ ਕੁਝ ਹੋ ਰਿਹਾ ਮਾੜਾ ਹੋ ਰਿਹਾ, ਤੇ ਤੂੰ ਇਹਨਾਂ ਦੇ ਮੈਡਲ ਸਜਾ ਕੇ ਆ ਗਿਆ? ਕਹਿੰਦਾ ਮੈਂ ਇਹ ਤੁਹਾਨੂੰ ਦੱਸਣ ਵਾਸਤੇ ਸਜਾ ਕੇ ਆਇਆ ਕਿ ਤੁਹਾਡੇ ਅੰਦਰ ਜ਼ਮੀਰ ਜਾਗਦੀ ਹੈ ਕਿ ਨਹੀਂ। ਆਓ ਮੈਂ ਤੁਹਾਨੂੰ ਸੱਦਾ ਦਿੰਦਾ, ਅੱਜ ਗੁਰਦੁਆਰੇ ਦੀ ਹਦੂਦ ਦੇ ਵਿੱਚ ਇਹਨਾਂ ਮੈਡਲਾਂ ਨੂੰ ਫੂਕੋ। ਕਈ ਕਹਿੰਦੇ ਨਾ ਕਿ ਇਹ ਫੂਕਣ ਦੀ ਜਿਹੜੀ ਪ੍ਰਥਾ ਕਿਵੇਂ ਪੈਦਾ ਹੋਈ, ਹਾਲਾਂਕਿ ਇਹ ਗੁਰਦੁਆਰੇ ਦੇ ਅੰਦਰ ਇਸ ਤਰ੍ਹਾਂ ਦਾ ਕਈਆਂ ਨੇ ਵਿਰੋਧ ਕੀ ਇਸ ਹੱਦ ਤੱਕ ਵਿਰੋਧ ਕੀਤਾ ਬੇਲਾ ਜਾਣ ਦੇ ਗਰੁੱਪ ਨੇ ਕਿ ਅਸੀਂ ਇਹ ਚੱਕ ਕੇ ਲੈ ਜਾਗੇ ਵਰਦੀਆਂ, ਇਹ ਮੈਡਲ ਸਾੜ ਰਹੇ ਹੋ, ਇਹ ਮੈਡਲ ਤਾਂ ਸਾਡੀ ਪਛਾਣ ਨੇ, ਇਹਦੇ ਲਈ ਤਾਂ ਸਾਡੇ ਬਾਬੇ ਲੜੇ ਸਨ, ਇਹਨਾਂ ਮੈਡਲਾਂ ਨੂੰ ਹਾਸਲ ਕਰਨ ਦੇ ਵਿੱਚ ਸਾਡਾ ਐਡਾ ਸੰਘਰਸ਼ ਸੀ, ਤੁਸੀਂ ਇਹ ਮੈਡਲ ਸਾੜ ਰਹੇ ਹੋ। ਉਹ ਕਹਿੰਦੇ ਮੈਡਲ ਕੋਈ ਅਰਥ ਨਹੀਂ, ਕਿਉਂਕਿ ਸਾਡੀ ਮਨੁੱਖਤਾ ਦੇ ਅਨੁਸਾਰ, ਇਨਸਾਨੀਅਤ ਦੇ ਅਨੁਸਾਰ ਧੱਕੇਸ਼ਾਹੀ ਇਹਨਾਂ ਨੇ ਕੀਤੀ ਹੈ, ਸਾਡੇ ਹੱਕ ਕੋਈ ਨਹੀਂ। ਤੇ ਇਹ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੀ ਜਿੱਥੇ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦੇ ਵਰਦੀਆਂ ਵੀ ਸਾੜੀਆਂ ਗਈਆਂ, ਮੈਡਲ ਵੀ ਸਾੜੇ ਗਏ, ਤੇ ਇਨਸਿਗਨੀਏ ਜੋ ਵੀ ਦਿੱਤੇ ਸਨ ਸਰਟੀਫਿਕੇਟ ਉਹਨਾਂ ਨੂੰ ਫੂਕਿਆ ਗਿਆ।
ਤੇ ਜੀ ਹੁਣ ਜੇਕਰ ਅੱਜ ਵੀ ਅਸੀਂ ਕਹਿੰਦੇ ਆ ਕਿ ਇਹੋ ਜਿਹੀ ਧੱਕੇਸ਼ਾਹੀ ਲਈ ਇਹਨਾਂ ਦੇ ਪੁਤਲੇ ਜਾਂ ਇਹਨਾਂ ਦਾ ਸਾਜੋ ਸਮਾਨ ਜਿਸ ਤਰੀਕੇ ਨਾਲ ਵਿਰੋਧ ਦੇ ਵਿੱਚ ਕੋਈ ਸਾੜਦਾ, ਤਾਂ ਕਈ ਵਾਰ ਉਹਨੂੰ ਨੈਤਿਕਤਾ ਦੇ ਆਧਾਰ ਤੇ ਪਰਖਿਆ ਜਾਂਦਾ ਕਿ ਦੇਖੋ ਇਹ ਅਨੈਤਿਕ ਨੇ, ਇਹ ਬੇਅਦਬੀ ਕਰ ਰਹੇ ਨੇ, ਮਾੜਾ ਕਰ ਰਹੇ ਨੇ। ਜਿਨ੍ਹਾਂ ਨੇ ਕਤਲੇਆਮ ਕੀਤਾ, ਜਿਨ੍ਹਾਂ ਨੇ ਧੱਕਾ ਕੀਤਾ, ਜਿਨ੍ਹਾਂ ਨੇ ਖੂਨ ਬਹਾਇਆ, ਤੁਸੀਂ ਗੁਰਦੁਆਰਿਆਂ 'ਚ ਸੱਦ ਕੇ ਉਹਨਾਂ ਨੂੰ, ਉਹਨਾਂ ਦੇ ਨੁਮਾਇੰਦਿਆਂ ਨੂੰ, ਉਹਨਾਂ ਦੇ ਸਫਾਰਤਖਾਨੇ ਵਾਲਿਆਂ ਨੂੰ ਉਹਨਾਂ ਦਾ ਸਵਾਗਤ ਕਰੋ, ਤੇ ਉਹਨਾਂ ਦਾ ਵਿਰੋਧ ਦਾ ਸੁਭਾਅ ਕੀ ਹੈ? ਸੋ ਚਾਹੀਦਾ ਤਾਂ ਇਹ ਸੀ ਕਿ ਬਾਬਿਆਂ ਦੀ ਵਿਰਾਸਤ ਨੂੰ, ਸਾਡੇ ਯੋਧਿਆਂ ਦੀ, ਵੱਡੇ ਵਡੇਰਿਆਂ ਦੀ ਵਿਰਾਸਤ ਨੂੰ ਸੰਭਾਲਦੇ, ਅੱਗੇ ਆਉਂਦੇ, ਆ ਕੇ ਕਹਿੰਦੇ ਭਾਈ ਤੁਹਾਡੇ ਵਰਗੇ ਲੋਕਾਂ ਲਈ ਸਾਡੇ ਗੁਰਦੁਆਰਿਆਂ 'ਚ ਕੋਈ ਥਾਂ ਨਹੀਂ। ਤੁਸੀਂ ਕੈਨੇਡਾ ਦੇ ਵਿੱਚ, ਕੈਨੇਡਾ ਦੇ ਇਸ ਦੇਸ਼ ਦੇ ਵਿੱਚ ਫੋਰਨ ਇੰਟਰਫੇਰੈਂਸ ਕਰ ਰਹੇ ਹੋ, ਧੱਕਾ ਕਰ ਰਹੇ ਹੋ, ਸਾਡੇ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ। ਵਿਚਾਰਧਾਰਕ ਵਖਰੇਵਾਂ ਹੋ ਸਕਦਾ ਹੈ, ਪਰ ਬੰਦਿਆਂ ਨੂੰ ਮਾਰਨਾ, ਜਾ ਕੇ ਘੁੱਸ ਕੇ ਮਾਰਨਾ, ਇਹ ਕਦੇ ਵੀ ਪ੍ਰਵਾਨ ਨਹੀਂ। ਕਿਸੇ ਵੀ ਦੇਸ਼ ਦੀ ਸੋਵਰਨਟੀ ਨੂੰ ਚੁਣੌਤੀ ਹੈ। ਸੋ ਅਸੀਂ ਜੀ ਇਸ ਮੁਲਕ ਦੇ ਨਾਲ ਖੜੇ ਆ, ਮਨੁੱਖਤਾ ਨਾਲ ਖੜੇ ਆ, ਹਿਊਮਨ ਰਾਈਟਸ ਨਾਲ ਖੜੇ ਆ, ਤੁਹਾਡੇ ਨਾਲ ਨਹੀਂ। ਪਰ ਵਿਨਾਸ਼ਕਾਲੀ ਵਿਪਰੀਤ ਬੁੱਧੀ, ਉਹ ਜਿਹੜਾ ਬੇਲੇ ਜਿਆਣ ਦੇ ਵਾਰਸ ਬਣ ਕੇ, ਜਾਂ ਉਹ ਜਿਹੜੇ ਗਦਾਰ ਟੋਡੀ ਉਹਨਾਂ ਦੇ ਵਾਰਸ ਬਣ ਕੇ ਸਿੱਖਾਂ ਦੇ ਖਿਲਾਫ ਹੀ ਖੜ ਜਾਣਾ ਤੇ ਸਰਕਾਰਾਂ ਦੇ ਸੋਲੇ ਗਾਉਣੇ, ਇਹ ਸੋਚ ਹੈ ਜਿਹੜੀ, ਇਹ ਪੀੜ੍ਹੀਆਂ ਤੱਕ ਕਲੰਕ ਨਹੀਂ ਲੈਂਦਾ। ਇਹ ਗੱਲ ਸੱਚ ਹੈ ਕਿ ਅੱਜ ਵੀ ਸਿੱਖਾਂ ਦੇ ਵਿੱਚ ਉਸੇ ਤਰ੍ਹਾਂ ਹੀ ਦੋ ਧੜੇ ਹਨ। ਇੱਥੇ ਹੀ ਨਹੀਂ, ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ, ਹੋ ਸਕਦਾ ਅਮਰੀਕਾ ਦੇ ਵਿੱਚ ਵੀ, ਜਿਹੜਾ ਜੋ ਵੀ ਅਸੀਂ ਦੇਖਦੇ ਆ ਕਿ ਇੱਕ ਉਹਨਾਂ ਦੇ ਪੱਖੀ ਵੀ ਹੈ। ਇਹ ਸਰਕਾਰੀ ਪੱਖੀ ਹੁੰਦੇ ਨੇ, ਪਰ ਪੱਖੀ ਦਾ ਇੱਕ ਆਧਾਰ ਜਿਹੜਾ ਹੈ ਕਿਸੇ ਲਿਮਟ ਤੱਕ ਹੋਵੇ ਤਾਂ ਮੰਨਿਆ ਜਾ ਸਕਦਾ ਕਿ ਕੋਈ ਸੋਲੂਸ਼ਨ ਓਰੀਐਂਟਡ ਆ, ਕੋਈ ਮਿਲਵਰਤਨੀਆਂ ਹੈ। ਇਤਿਹਾਸ 'ਚ ਮਿਲਵਰਤਨੀਆਂ ਸਿੱਖ ਵੀ ਮਿਲੇ ਨੇ, ਪਰ ਕੌਮ ਦੀ ਪਿੱਠ 'ਚ ਛੁਰਾ ਨਹੀਂ ਸੀ ਮਾਰਦੇ, ਉਹ ਮਸਲੇ ਹੱਲ ਕਰਵਾਉਂਦੇ ਸਨ। ਉਹਨਾਂ ਨੂੰ ਕਿਤੇ ਵਿਤਕਰੇ ਜਾਂ ਗਦਾਰੀ ਦੇ ਵਾਂਗੂ ਨਹੀਂ ਸੀ ਦੇਖਿਆ ਜਾਂਦਾ। ਸੋ ਅਸੀਂ ਪੜ੍ਹੀਏ ਭਾਈ ਕਾਹਨ ਸਿੰਘ ਨਾਭਾ ਦੀ ਗੱਲ, ਭਾਈ ਵੀਰ ਸਿੰਘ ਜੀ ਦੀ ਗੱਲ, ਪ੍ਰੋਫੈਸਰ ਗੁਰਮੁਖ ਸਿੰਘ ਦੀ ਗੱਲ, ਗਿਆਨੀ ਦਿੱਤ ਸਿੰਘ ਦੀ ਗੱਲ, ਸਿੰਘ ਸਭੀਆਂ ਦੀ ਗੱਲ, ਉਹਨਾਂ ਦੀ ਗੱਲ ਪੜ੍ਹੀਏ ਤੇ ਕਈ ਮਸਲੇ ਉਹਨਾਂ ਨੇ ਹੱਲ ਕਰਾਏ। ਉਹਨਾਂ ਨੇ ਖਾਲਸਾ ਸਕੂਲ, ਕਾਲਜ, ਯੂਨੀਵਰਸਿਟੀਆਂ, ਖਾਲਸਾ ਕਾਲਜ ਬਣਾਉਣ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਵਰਗਿਆਂ ਨੇ ਜਦੋਂ ਕਾਰਜ ਕੀਤਾ, ਉਸ ਵੇਲੇ ਸਰਕਾਰ ਨੂੰ ਵੀ ਜਿਹੜਾ ਹੈ ਇਸ ਲਈ ਕਨਵਿੰਸ ਕਰਾਇਆ। ਤੇ ਜਾਂ ਉਸ ਤੋਂ ਇਲਾਵਾ ਜਿਹੜਾ ਆਨੰਦ ਮੈਰਿਜ ਐਕਟ ਰਿਪੁਦਮਨ ਸਿੰਘ ਨਾਭਾ ਜਿਨ੍ਹਾਂ ਨੇ ਲਾਗੂ ਕਰਾਇਆ ਤੇ ਉੱਥੇ ਕਨਵਿੰਸ ਕਰਾਇਆ, ਉੱਥੇ ਹੈਨ ਸਨ ਉਹ, ਪਰ ਇਸ ਤਰ੍ਹਾਂ ਨਹੀਂ ਸੀ ਕਰਦੇ ਕਿ ਆਪਣੀ ਕੌਮ ਦੀ ਪਿੱਠ 'ਚ ਛੁਰਾ ਮਾਰਦੇ ਸਨ। ਹੁਣ ਦੇ ਜਿਹੜੇ ਨੇ ਇਹ ਸਰਕਾਰੀ ਤਾਜਪੋਸ਼ੀ ਤੇ ਉਹਨਾਂ ਪਦਵੀਆਂ ਦੇ ਲਈ ਕਿਸ ਹੱਦ ਤੱਕ ਗਿਰ ਸਕਦੇ ਨੇ, ਇਸ ਦੀਆਂ ਮਿਸਾਲਾਂ ਇਹ ਸਾਡੇ ਸਾਹਮਣੇ ਨੇ। ਬਿਲਕੁਲ ਡਾਕਟਰ ਸਾਹਿਬ, ਇੱਥੇ ਮਤਲਬ ਜਿਹੜੀ ਗੱਲ ਵੱਲ ਮੈਂ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੱਲਾ ਇਹ ਨਹੀਂ ਵੀ ਇਹ ਕੱਲੇ ਸਿੱਖਾਂ ਨਾਲ ਜਾਂ ਸਿੱਖਾਂ ਦੀਆਂ ਸੰਸਥਾਵਾਂ ਨਾਲ ਜਾਂ ਸਿੱਖ ਪਰੰਪਰਾਵਾਂ ਨਾਲ ਧਰੋ ਆ। ਗੱਲ ਇੱਥੇ ਨਹੀਂ ਮੁੱਕਦੀ, ਇਹ ਕੈਨੇਡਾ ਵਰਗੇ ਮੁਲਕ ਦੇ ਕਾਨੂੰਨਾਂ ਨਾਲ ਵੀ ਧਰੋ ਆ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਸਿੱਧੇ ਤੌਰ ਤੇ, ਉਹ ਪਲਾਨ ਕਰ ਰਹੇ ਨੇ ਵੀ ਕੈਨੇਡਾ ਬਦਨਾਮ ਹੋਵੇ, ਕੈਨੇਡਾ ਦੇ ਵਿੱਚ ਜਿਹੜੀ ਕ੍ਰਾਈਮ ਰੇਟ ਆ ਉਹ ਵਧੇ। ਉਹਨਾਂ ਲੋਕਾਂ ਦੇ ਨਾਲ ਇਹੋ ਜੀ ਸਾਂਝ ਰੱਖਣੀ, ਇਹ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਜਿਹੜੀ ਲੋਕਾਂ ਕੋਲ, ਉਹਦੇ ਨਾਲ ਵੀ ਧਰੋ ਹੈ। ਔਰ ਇਹਦੇ ਨਾਲ ਆਪਾਂ ਜਾਰਜ ਪੰਚਮ ਦੀ ਤੁਸੀਂ ਗੱਲ ਕੀਤੀ ਆ, ਉਹਦੇ ਨਾਲ ਮੈਨੂੰ ਜੁੜਦੀ ਇੱਕ ਹੋਰ ਗੱਲ ਯਾਦ ਆ ਗਈ। ਆਪਾਂ ਬਸ ਉਹਨਾਂ ਨੂੰ ਕਨਕਲੂਡ ਹੀ ਕਰਨਾ, ਤੇ ਉਹ ਮੈਨੂੰ ਉਹ ਗੱਲ ਯਾਦ ਆ ਗਈ ਕਿ ਜਦੋਂ ਜਾਰਜ ਪੰਜਵਾਂ ਜਿਹੜਾ ਇੰਗਲੈਂਡ ਦਾ ਰਾਜਾ ਭਾਰਤ ਗਿਆ ਤੇ ਉੱਥੇ ਉਹਦੀ ਉਸਤਤ ਦੇ ਵਿੱਚ ਲਿਖਿਆ ਗਿਆ ਜਿਹੜਾ ਰਾਸ਼ਟਰ ਗੀਤ ਉਹਨੂੰ ਬਣਾਤਾ ਜਨ ਗਣ ਮਨ ਜਿਹੜਾ, ਔਰ ਰਵਿੰਦਰਨਾਥ ਟੈਗੋਰ ਨੇ ਉਸ ਵਕਤ ਜਾਰਜ ਪੰਜਮ ਦੀ ਭਾਰਤੀ ਫੇਰੀ ਦੇ ਵਿੱਚ ਉਹਦੀ ਉਸਤਤ ਦੇ ਵਿੱਚ ਉਹ ਜਿਹੜਾ ਲਿਖਿਆ ਸੀ, ਉਹਦੇ ਲਈ ਉਹਨੂੰ ਕੋਈ ਬਹੁਤ ਵੱਡਾ ਜਿਹੜਾ ਮੈਡਲ ਵੀ ਮਿਲਿਆ ਸੀਗਾ ਬ੍ਰਿਟਿਸ਼ ਗਵਰਨਮੈਂਟ ਵੱਲੋਂ। ਤੇ ਤੁਸੀਂ ਮਤਲਬ ਦੇਖ ਲਓ ਵੀ ਫੈਬਰੀਕੇਟਡ ਸਟੇਟਸ ਆ ਜਿਹੜੀਆਂ ਉਹ ਕਿਵੇਂ ਕਰਨ, ਕਿਉਂਕਿ ਜਿਨ੍ਹਾਂ ਕੋਲ ਆਪਣਾ ਕੁਝ ਨਹੀਂ ਹੁੰਦਾ ਉਹਨਾਂ ਨੇ ਫਿਰ ਇੱਧਰੋਂ ਉੱਧਰੋਂ ਚੀਜ਼ਾਂ ਲੈਣੀਆਂ ਹੁੰਦੀਆਂ, ਤੇ ਉਹ ਜਿਹੜਾ ਇੱਕ ਉਸ ਸਟੇਟ ਦੇ ਰਾਜੇ ਦੇ ਮਤਲਬ ਉਸਤਤ ਦੇ ਵਿੱਚ ਲਿਖਿਆ ਗਿਆ ਰਾਸ਼ਟਰੀ ਗੀਤ ਉਹਨੂੰ ਬਣਾ ਦਿੱਤਾ ਗਿਆ ਉਸ ਕਵਿਤਾ ਨੂੰ। ਸੋ ਇੱਥੇ ਤੱਕ ਜਿਹੜੀ ਆ ਇਹ ਗਿਰਾਵਟ ਉਸ ਸਿਸਟਮ ਦੇ ਵਿੱਚ ਹੈ। ਸੋ ਡਾਕਟਰ ਸਾਹਿਬ, ਸਮਾਂ ਆਪਣਾ ਲਗਭਗ ਸਮਾਪਤ ਆ। ਕੋਈ ਹੋਰ ਗੱਲਬਾਤ ਜੇ ਸਾਂਝੀ ਕਰਨੀ ਹੋਵੇ ਇੱਕ ਅੱਧੇ ਮਿੰਟ 'ਚ, ਫਿਰ ਆਪਾਂ ਕਨਕਲੂਡ ਕਰੀਏ। ਬਿਲਕੁਲ ਜੀ, ਪਹਿਲਾਂ ਤਾਂ ਸਰੋਤਿਆਂ ਦਰਸ਼ਕਾਂ ਦਾ ਧੰਨਵਾਦ। ਭਾਈ ਮਨਵੀਰ ਸਿੰਘ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਇੱਕ ਅਜਿਹਾ ਉਪਰਾਲਾ ਕਰ ਰਹੇ ਹੋ। ਇਸ ਲੜੀ ਦੇ ਵਿੱਚ ਹੈਰਾਨੀ ਤੇ ਇਤਿਹਾਸਿਕ ਤੌਰ ਤੇ ਉਤਸੁਕਤਾ ਵਾਲੀ ਗੱਲ ਇਹ ਹੋਏਗੀ ਕਿ ਇਹੋ ਜਿਹੇ ਜਿਹੜੇ ਚੈਪਟਰ ਆਉਣਗੇ ਜਿਨ੍ਹਾਂ ਨੂੰ ਸੁਣ ਕੇ ਅੱਜ ਅਸੀਂ ਜਿਹੜੇ ਕਹਿੰਦੇ ਆ ਨਾ
ਕਈ ਵਾਰ ਅਸੀਂ ਆਪਣੀਆਂ ਲਕੀਰਾਂ ਨੂੰ ਬਹੁਤ ਵੱਡੀਆਂ ਪੇਸ਼ ਕਰਦੇ ਹਾਂ, ਆਪਣੀਆਂ ਪ੍ਰਾਪਤੀਆਂ ਨੂੰ ਵੀ, ਕਿ ਦੇਖੋ ਜੀ ਸ਼ਾਇਦ ਮੈਂ ਆ ਜਿਹੜਾ ਮਨੁੱਖੀ ਹੱਕਾਂ ਲਈ ਲੜ ਰਿਹਾ, ਮੈਂ ਸਿੱਖਾਂ ਦੀ ਪਛਾਣ ਤੇ ਆਜ਼ਾਦੀ ਲਈ ਲੜ ਰਿਹਾ। ਜਦੋਂ ਅਸੀਂ ਦੇਖਾਂਗੇ ਨਾ ਸਾਡੇ ਵੱਡੇ ਵਡੇਰਿਆਂ ਨੇ 2-3 ਸਦੀਆਂ ਤੋਂ ਲੈ ਕੇ ਕਿਵੇਂ ਲੜਾਈ ਲੜੀ ਹੈ, ਤਾਂ ਸਾਨੂੰ ਮਾਣ ਮਹਿਸੂਸ ਵੀ ਹੋਏਗਾ ਤੇ ਜ਼ਿੰਮੇਵਾਰੀ ਵੀ ਸਾਡੇ ਅੰਦਰ ਪੈਦਾ ਹੋਏਗੀ। ਸੋ ਇਹ ਨਸਲਵਾਦ ਦੇ ਖਿਲਾਫ, ਜੇਕਰ ਇਹਨਾਂ ਦੇਸ਼ਾਂ ਦੇ ਵਿੱਚ ਨਸਲਵਾਦ ਦੀ ਜੜ ਪੁੱਟਣ ਲਈ ਤੇ ਮਲਟੀਕਲਚਰਿਜ਼ਮ ਕਾਇਮ ਕਰਨ ਲਈ ਕਿਸੇ ਕੌਮ ਨੇ ਵੱਡੀ ਭੂਮਿਕਾ ਨਿਭਾਈ ਹੈ, ਤਾਂ ਉਹ ਸਿੱਖ ਨੇ ਇਹ ਮਾਣ ਹੋਣਾ ਚਾਹੀਦਾ, ਸਾਨੂੰ ਦੱਸਣ 'ਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ। ਤੇ ਲੜਾਈਆਂ ਦੇ ਵਿੱਚ ਸਾਡਾ ਮਕਸਦ ਕਦੇ ਵੀ ਇਹ ਨਹੀਂ ਰਿਹਾ ਕਿ ਅਸੀਂ ਦੂਜਿਆਂ ਦੇ ਹੱਕ ਖੋ ਕੇ ਉਹਨਾਂ ਤੇ ਕਾਬਜ਼ ਹੋਈਏ, ਬਲਕਿ ਇਹ ਸੀ ਕਿ ਅਸੀਂ ਸਾਰਿਆਂ ਦੇ ਵਾਸਤੇ ਕਰੀਏ। ਸਿੱਖ ਦਾ ਸੰਘਰਸ਼ ਕਦੇ ਵੀ ਸੈਲਫ ਓਰੀਐਂਟਡ ਨਹੀਂ ਹੁੰਦਾ, ਉਹ ਸਰਬੱਤ ਦੇ ਭਲੇ ਦਾ ਹੁੰਦਾ। ਇਹੀ ਸਾਡੀ ਅਰਦਾਸ ਹੈ। ਤੇ ਅਖੀਰ 'ਚ ਮੈਂ ਇਹੀ ਕਹਾਂਗਾ ਕਿ ਇਹ ਜਿਹੜੇ ਉੱਤਰੀ ਅਮਰੀਕਾ ਦੇ ਵਿੱਚ ਸਿੱਖ ਸੰਘਰਸ਼ ਤੇ ਗਦਰ ਦੇ ਇਤਿਹਾਸ ਦੇ ਪ੍ਰਸੰਗ ਦੇ ਵਿੱਚ ਨਵੇਂ ਐਂਗਲ ਤੋਂ, ਦ੍ਰਿਸ਼ਟੀਕੋਣ ਤੋਂ ਇਸ ਨੂੰ ਵਿਚਾਰਨ ਦਾ ਇਹ ਉਪਰਾਲਾ ਇਤਿਹਾਸਿਕ ਤੌਰ ਤੇ ਅਜਿਹਾ ਦਸਤਾਵੇਜ਼ ਬਣੇਗਾ, ਜਿਹਨੂੰ ਆਉਂਦੀਆਂ ਪੀੜ੍ਹੀਆਂ ਜਦੋਂ ਕਿਤੇ ਇਸ ਟੈਲੀਵਿਜ਼ਨ ਦੇ ਜ਼ਰੀਏ, YouTube ਦੇ ਮਾਧਿਅਮ ਰਾਹੀਂ ਸੰਭਾਲ ਕੇ ਵਿਚਾਰਨਗੀਆਂ, ਤਾਂ ਉਹਨਾਂ ਨੂੰ ਖੋਜ ਦਾ ਮਟੀਰੀਅਲ ਵੀ ਮਿਲੇਗਾ ਤੇ ਇਸੇ ਆਪਣੇ ਆਪ ਦੇ ਵਿੱਚ ਰਿਸਰਚ ਦਾ ਬੇਸ ਵੀ ਬਣੇਗਾ। ਸੋ ਇਹ ਇਨੀਸ਼ੀਏਟਿਵ ਤੁਸੀਂ ਲਿਆ, ਇਸ ਉਪਰਾਲੇ ਨੂੰ ਅੱਗੇ ਤੋਰਦੇ ਹੋਏ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੀਤਾ, ਜਿਸ ਨੂੰ ਅੱਜ ਦੇ ਸਮੇਂ ਦੇ ਵਿੱਚ ਅਸੀਂ ਨਸਲਵਾਦ ਦੇ ਖਿਲਾਫ ਲੜਾਈ ਤੇ ਆਤਮ ਵਿਸ਼ਲੇਸ਼ਣ ਦਾ ਆਧਾਰ ਤੇ ਨਾਲੋਂ ਨਾਲ ਹੋਰਨਾਂ ਕੌਮਾਂ ਅੱਗੇ ਸਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਬੜੇ ਜ਼ਿੰਮੇਵਾਰੀ ਨਾਲ ਪ੍ਰਚਾਰਨਾ ਹੀ ਨਹੀਂ, ਦੁਹਰਾਉਣਾ, ਅੱਗੇ ਵਧਾਉਣਾ, ਉਸ ਦੇ ਲਈ ਅਸੀਂ ਕੋਸ਼ਿਸ਼ ਕਰੀਏ। ਸੋ ਇੰਨੇ ਕੁ ਸ਼ਬਦ ਸਾਂਝੇ ਕਰਦੇ ਹੋਏ ਆਪ ਦਾ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣੇ ਰਜੇਵਿਆਂ ਭਰੇ ਸਕੈਜੂਲ ਦੇ ਵਿੱਚੋਂ ਸਮਾਂ ਕੱਢਦੇ ਹੋ, ਸਾਡੇ ਨਾਲ ਸਾਂਝ ਪਾਉਂਦੇ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੁਹਾਡਾ ਜਿਹੜਾ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੌਮ ਪ੍ਰਤੀ ਸੇਵਾਵਾਂ ਨੇ, ਮੈਨੂੰ ਪਤਾ ਬਹੁਤ ਐਕਟਿਵ ਰਹਿੰਦੇ ਹੋ ਤੁਸੀਂ। BC ਦੇ ਵਿੱਚ ਹਜੇ ਵੀ ਲੜਾਈ ਮੁੱਕੀ ਨਹੀਂ, ਹਜੇ ਵੀ ਬਹੁਤ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਆ, ਔਰ ਤੁਸੀਂ ਲਗਾਤਾਰਤਾ ਦੇ ਨਾਲ ਇੱਕ ਟੀਮ ਬਣਾ ਕੇ ਇਸ ਸਾਰੇ ਖਿੱਤੇ ਦੇ ਕਾਸੇ ਦੇ ਉੱਤੇ ਲੱਗੇ ਹੋਏ ਹੋ ਵੀ ਇਹਦੇ ਚੋਂ ਕੁਛ ਨਾ ਕੁਛ ਪੋਜ਼ਿਟਿਵਿਟੀ ਜਿਹੜੀ ਆ ਉਹ ਕੱਢ ਸਕੋ। ਤੇ ਤੁਹਾਡੇ ਸਮੇਂ ਲਈ ਵੀ ਧੰਨਵਾਦ, ਤੁਹਾਡੇ ਐਫਰਟ ਲਈ ਵੀ ਧੰਨਵਾਦ। ਤੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹੋਰ ਵੀ ਕਾਫੀ ਸਾਰੇ ਮੈਸੇजेस ਨੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਤੇ ਸਾਂਝੀ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।